ਜੀ अस्सलाम वालेकुम ਵੀਰ ਸੱਜਣੋ। ਅੱਜ ਸਾਡੇ ਨਾਲ ਨੇ ਫਿਲਮ ਸਟਾਰ ਸੋਨੀਆ ਖਾਨ ਸਾਹਿਬਾ। ਮੈਂ ਨਾਰਮਲੀ ਲੋਕਾਂ ਨੂੰ ਰਿਕੁਐਸਟ ਕਰਨਾ ਕਿ ਜੀ ਮੈਂ ਪੰਜਾਬੀ 'ਚ ਗੱਲ ਕਰਾਂਗਾ, ਲੇਕਿਨ ਅੱਜ ਇਹਨਾਂ ਮੇਰੇ ਕਹਿਣ ਤੋਂ ਪਹਿਲਾਂ ਹੀ ਇਹਨਾਂ ਕਹਿ ਦਿੱਤਾ ਕਿ ਮੈਂ ਪੰਜਾਬੀ 'ਚ ਗੱਲ ਕਰਾਂਗੀ। ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਸੀ ਤੇ ਅਸੀਂ ਸ਼ੁਰੂ ਕਰਾਂਗੇ, ਫਿਰ ਅੱਗੇ ਗੱਲ ਵੱਧਦੀ ਜਾਏਗੀ। ਪਹਿਲੇ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਫੈਮਿਲੀ ਦੇ ਹਵਾਲੇ ਨਾਲ, ਇਹ ਪੈਦਾਇਸ਼ ਕਿੱਥੇ ਹੋਈ, ਫੈਮਿਲੀ ਕਿੱਥੋਂ ਦੀ ਸੀ ਔਰ ਤੁਸੀਂ ਲਾਹੌਰ 'ਚ ਰਹੇ ਹੋ ਤੁਸੀਂ ਦੱਸਿਆ ਸੀ। ਜੀ, ਬਹੁਤ ਸ਼ੁਕਰੀਆ ਤੁਹਾਡਾ ਦਾਵਤ ਵਾਸਤੇ, ਤੁਸੀਂ ਆਪਣੇ ਚੈਨਲ ਤੇ ਦਾਵਤ ਦਿੱਤੀ। ਔਰ ਜੀ ਮੇਰੀ ਪੈਦਾइश ਲਾਹੌਰ ਦੀ है और मेरे पेरेंट्स पठान ने और लेकिन बहुत छोटी उम्र ਵਿੱਚ वो हिजरत करके पंजाब ਵੱਲ ਹੀ ਆ ਗਈ ਸੀ ਉਹਨਾਂ ਦੀ ਫੈਮਿਲੀਜ਼ ਤੇ ਬੇਸਿਕਲੀ ਅਸੀਂ ਮਤਲਬ ਜ਼ਿਆਦਾ ਜਿਹੜਾ ਵਕਤ ਹੈ ਪੰਜਾਬ ਦੇ ਵਿੱਚ ਹੀ ਗੁਜ਼ਾਰਿਆ ਤੇ ਘਰ ਦੇ ਵਿੱਚ ਅਸੀਂ ਪੰਜਾਬੀ ਤੇ ਪਸ਼ਤੋ ਵਿੱਚ ਹੀ ਗੱਲ ਕਰਨੇ ਆ। ਬਹੁਤ ਵਧੀਆ। ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਜਿਹੜੇ ਹਸਬੈਂਡ ਨੇ ਉਹਨਾਂ ਦੀ ਫੈਮਿਲੀ 'ਚ ਵੀ ਆਪਸ 'ਚ ਉਹ ਲੋਕ ਪੰਜਾਬੀ 'ਚ ਹੀ ਗੱਲ ਕਰਦੇ ਨੇ ਜੀ ਤੇ ਉਹ ਵੀ ਪੰਜਾਬੀ 'ਚ ਗੱਲ ਕਰਦੇ ਨੇ। ਤਾਂ ਮੈਨੂੰ ਇਹ ਦੱਸੋ ਕਿ ਫਿਲਮ 'ਚ ਕਿਵੇਂ ਆਉਣਾ ਹੋਇਆ? ਜੀ ਰਿਸ਼ਤੇ ਵਿੱਚ ਮੇਰੇ ਰੰਗੀਲਾ ਸਾਹਿਬ ਜਿਹੜੇ ਨੇ ਉਹ ਪਨੋਈ ਲੱਗਦੇ ਸੀ, ਕਜ਼ਨ ਨੇ ਮੇਰੀ ਕਜ਼ਨ ਦੇ ਹਸਬੈਂਡ ਨੇ ਤੇ ਉਹ ਫਿਰ ਬਹੁਤ ਆਣਾ ਜਾਣਾ ਸੀ ਫੈਮਿਲੀ ਦੇ ਅੰਦਰ, ਫਿਲਮੀ ਲੋਕਾਂ ਦਾ, ਡਾਇਰੈਕਟਰ ਐਕਟਰਸ ਦਾ ਤੇ ਮੁੰਨੂ ਭਾਈ ਨਾਲ ਵੀ ਇੱਕ ਫੈਮਿਲੀ ਜਿਹੜਾ ਰਿਲੇਸ਼ਨਸ਼ਿਪ ਸੀ ਮੇਰੇ ਪੇਰੈਂਟਸ ਦੀ ਤੇ ਉਹ ਫਿਰ ਮੈਂ ਉਸ ਵਕਤ 7th ਸਟੈਂਡਰਡ ਵਿੱਚ ਸਾਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਤੇ ਇਹ ਬੱਚੀ ਬਹੁਤ ਸੂਟ ਕਰਦੀ ਹੈ ਉਸ ਰੋਲ ਵਾਸਤੇ ਤੇ ਉਹ ਫਿਰ ਫੈਮਿਲੀ ਨਾਲ ਗੱਲ ਕੀਤੀ ਤੇ ਉਹ ਵੱਡਿਆਂ ਨੇ ਕਿਹਾ ਠੀਕ ਹੈ ਜੀ ਚਲੋ ਇੱਕ ਫਿਲਮ ਦੀ ਹੱਦ ਤੱਕ ਹੀ ਸੀ, ਲੇਕਿਨ ਉਹ ਫਿਰ ਸਿਲਸਿਲਾ ਫਿਰ ਮਜ਼ੀਦ ਫਿਲਮਾਂ ਦੇ ਵਿੱਚ ਵੀ ਤਬਦੀਲ ਹੋ ਗਿਆ, ਲੇਕਿਨ ਇਹ ਬਾਈ ਚੋਇਸ ਨਹੀਂ ਸੀ, ਇਤਫਾਕ ਸੀ। ਔਰ ਉਹਦੇ ਬਾਅਦ ਫਿਰ ਕੁਛ ਅਰਸਾ ਮੈਂ ਕੰਮ ਕੀਤਾ ਵੀ ਤੇ ਅੱਗੇ ਮਜ਼ੀਦ ਗੁਫ਼ਤਗੂ ਦੇ ਵਿੱਚ ਇਹਦੇ ਤੇ ਗੱਲ ਜ਼ਰੂਰ ਕਰਾਂਗੇ। ਕੁੱਲ ਮਿਲਾ ਕੇ ਕਿੰਨੀਆਂ ਫਿਲਮਾਂ ਕੀਤੀਆਂ ਤੁਸੀਂ? 70 70। ਜੀ ਔਰ ਇਹਦੇ 'ਚ ਮੇਨ ਰੋਲ, ਲੀਡਿੰਗ ਰੋਲ ਕਿੰਨੀਆਂ 'ਚ? ਲੀਡਿੰਗ ਹੀ ਸੀ ਆਲਮੋਸਟ। ਲੀਡਿੰਗ ਹੀ ਸੀ ਆਲਮੋਸਟ, ਰਾਈਟ। ਅੱਛਾ, ਇਹ ਛੱਡੀ ਕਿਉਂ ਫਿਲਮ ਇੰਡਸਟਰੀ? ਐਕਚੁਅਲੀ ਛੱਡੀ ਕਿ ਮੇਰਾ ਜਿਹੜਾ ਐਰਾ ਹੈ ਉਹ ਮਿਡ 80s ਵਿੱਚ ਆਈ ਵਾਸ ਲਾਈਕ 12 ਸਾਲ ਮੇਰੀ ਉਮਰ ਸੀ, 7th ਸਟੈਂਡਰਡ ਵਿੱਚ ਸਾਂ। ਉਹ ਸਬਜੈਕਟ ਵੀ ਟੀਨੇਜਰ ਛੋਟੇ ਬੱਚਿਆਂ ਦਾ ਸੀ ਤੇ ਉਹਦੇ ਬਾਅਦ ਫਿਰ ਉਰਦੂ ਫਿਲਮ ਤੇ ਉੱਥੇ ਬਣ ਨਹੀਂ ਸੀ ਰਹੀ ਉਸ ਵਕਤ ਮਿਡ 80s ਦੇ ਵਿੱਚ ਤੇ ਉਹ ਪੰਜਾਬੀ ਫਿਲਮਾਂ ਦਾ ਦੌਰਾ ਸੀ ਸਾਰਾ, ਰਾਈ ਸਾਹਿਬ ਦਾ ਗੰਡਾਸਾ ਚੱਲਦਾ ਸੀ ਤੇ ਇਹ ਆਟੇ ਦੇ ਨਮਕ ਬਰਾਬਰ ਜਿਹੜੀਆਂ ਉਰਦੂ ਫਿਲਮਾਂ ਸਨ ਤੇ ਫਿਰ ਕੁਛ ਅਰਸਾ ਤੇ ਉਹ ਉਰਦੂ ਫਿਲਮਾਂ ਬਣਦੀਆਂ ਰਹੀਆਂ ਜਿਹਦੇ ਵਿੱਚ ਮੇਰੀਆਂ ਧਨਕ ਹੈ, ਮੇਰੀ ਦੂਸਰੀ ਫਿਲਮ ਸੀ ਪਿਆਰ ਤੇਰਾ ਮੇਰਾ, ਧਨਕ ਮੇਰੀ ਫੈਸਲ ਰਹਿਮਾਨ ਦੇ ਨਾਲ ਸੀ। ਅਕਸਰ ਫਿਲਮਾਂ ਮੇਰੀਆਂ ਫੈਸਲ ਨਾਲ ਨੇ, ਕੁਛ ਸ਼ਾਨ ਨਾਲ ਨੇ, ਕੁਛ ਕਾਦੀ ਅਯਾਜ਼ ਨਾਇਕ ਜੋ ਵੀ ਉਸ ਵਕਤ ਦੇ ਹੀਰੋਜ਼ ਸਨ ਤੇ ਉਹ ਫਿਰ ਇੱਕ ਵਕਤ ਆਇਆ ਕਿ ਬਿਲਕੁਲ ਹੀ ਉਰਦੂ ਫਿਲਮ ਖਤਮ ਹੋ ਗਈ ਔਰ ਪੰਜਾਬੀ ਫਿਲਮਾਂ ਦਾ ਬਹੁਤ ਜ਼ਿਆਦਾ ਉਹ ਹੋ ਗਿਆ ਰਿਵਾਜ ਔਰ ਉਹਦੀ ਸਕ੍ਰਿਪਟ ਵੀ ਕਾਫੀ ਜ਼ਵਾਲ ਪਜ਼ੀਰ ਹੋ ਰਿਹਾ ਸੀ ਔਰ ਰੋਲ ਕੋਈ ਨਹੀਂ ਸੀ ਪੰਜਾਬੀ ਹੁੰਦਾ। ਫਿਲਮਾਂ ਵਾਸਤੇ ਤੁਸੀਂ ਮਤਲਬ ਆਪਣੇ ਆਪ ਨੂੰ ਮਿਸਫਿਟ ਸਮਝਿਆ ਜੀ ਜਾਂ ਅੰਡਰਵੇਟ ਸਮਝਿਆ? ਜੀ ਉਹਦੀ ਚਾਹੀ ਸੀ ਕਿ ਗਾਣੇ ਹੀ ਹੁੰਦੇ ਸਨ ਹੀਰੋਇਨ ਦੇ ਹਿੱਸੇ 'ਚ ਤੇ ਗਾਣਾ ਖੇਤਾਂ ਵਿੱਚ ਲਾਚਾ ਪਾ ਲਿਆ ਤੇ ਛਲਾਂਗਾ ਲਾ ਲੀਆਂ ਥੋੜੀਆਂ ਬਹੁਤ ਤੇ ਕੋਈ ਬੇਸਿਕਲੀ ਇੱਕ ਭੈਣ ਦਾ ਰੋਲ ਹੁੰਦਾ ਸੀ ਜਿਹੜੀ ਮਜ਼ਲੂਮ ਹੁੰਦੀ ਸੀ ਔਰ ਜਿਹਦੇ ਨਾਲ ਜ਼ਿਆਦਤੀ ਵਿਲਨ ਕਰਦਾ ਸੀ ਤੇ ਫਿਰ ਭਰਾ ਬਦਲਾ ਲੈਂਦਾ ਸੀ ਤੇ ਇਹੋ ਜਿਹੀਆਂ ਕੋਈ 10-12 ਫਿਲਮਾਂ ਰਾਈ ਸਾਹਿਬ ਨਾਲ ਬੇਟੀ ਦੇ ਕਿਰਦਾਰ ਵਿੱਚ ਜਾਂ ਭੈਣ ਦੇ ਕਿਰਦਾਰ ਵਿੱਚ ਵੀ ਕੀਤੀਆਂ ਜਿਹਦੇ ਨਾਲ ਵਿੱਚ ਮੇਰਾ ਕੋਈ ਹੀਰੋ ਹੁੰਦਾ ਸੀ ਕਿਹਦੇ ਵਿੱਚ ਨਹੀਂ ਹੁੰਦਾ ਸੀ ਤੇ ਉਹ ਵੀ ਜਿਹੜਾ ਨਾ ਬਹੁਤ ਰਿਪੀਟੀਸ਼ਨ ਬਹੁਤ ਉਹਦੀ ਚ ਆ ਰਹੀ ਸੀ ਤੇ ਮੈਨੂੰ ਸਕ੍ਰਿਪਟ ਤੇ ਕਹਾਣੀਆਂ ਔਰ डायरेक्टर्स ਜਿਹੜੇ ਸੀ फाइनली बहुत ही ज़्यादा मतलब कहना चाहिए कि इतने तरबियत याफ्ता ਮੈਨੂੰ ਨਹੀਂ ਸੀ ਲੱਗਦਾ ਕਿ ਕੋਈ ਬਾਕਾਇਦਾ ਕੋਈ ਬੜਾ ਤਖਲੀਕੀ ਕੰਮ ਹੋ ਰਿਹਾ ਤੇ ਉਹਦੇ ਵਿੱਚ ਫਿਰ ਲੱਚਰਪਨ ਵੀ ਆने ਲੱਗ ਗਿਆ ਔਰ ਉਹ ਕੱਪੜਿਆਂ ਦੀ ਕੁਝ ਕਮੀ ਦੀ ਵੀ ਡਿਮਾਂਡ ਹੋਣੀ ਸ਼ੁਰੂ ਹੋ ਗਈ ਤੇ ਉਹ ਸਾਰੇ ਉਸ ਕਲਚਰ ਦੀ ਵਜ੍ਹਾ ਤੋਂ ਫਿਰ ਮੈਂ ਸਮਝਿਆ ਕਿ ਆਈ ਐਮ ਮਿਸਫਿਟ ਹੇਅਰ तो मैं 25 फिल्मां 27 फिल्मां सेट मतलब ते नहीं आईयां सन अजे एक दो आईयां भी सन ते मैं खैर बात कहता सी फिल्म इंडस्ट्री ਨੂੰ।
ਪਾਕਿਸਤਾਨ ਛੱਡਿਆ ਕਿੰਨਾ ਚਿਰ ਹੋ ਗਿਆ? ਛੱਡਿਆ ਛੱਡਿਆ ਸਕਤ 30 ਵਰੇ ਤੋਂ ਹੋ ਗਏ ਛੱਡਿਆ ਹੈ, ਕਿਉਂਕਿ ਮੈਂ ਮਤਲਬ ਆਪਣੀ 20 ਸਾਲ ਦੀ ਏਜ ਵਿੱਚ ਛੱਡ ਦਿੱਤਾ ਸੀ। 20 ਸਾਲ ਦੀ ਉਮਰ 'ਚ ਤੁਸੀਂ ਛੱਡ ਦਿੱਤਾ ਸੀ ਤੇ ਹੁਣ ਤੁਹਾਨੂੰ 30 ਸਾਲ ਹੋ ਗਏ ਪਾਕਿस्तान तुम ਗਿਆ ਤੇ ਪਾਕਿस्तान ਬਾਰੇ ਕੀ ਸੋਚਦੇ ਹੋ? कि इस घर को आग लग गई घर के चिराग से। फिलहाल तो मैं पाकिस्तान के बारे च यही सोचनी हाँ, असा ही बनाया पाकिस्तान। ਹੁਣ समझ नहीं आया कि असा बना के ते की कीता ਇਹਦੇ ਨਾਲ। तो मैं भी ਤੁਹਾਡੀ ਤਵੱਸਤ ਸੇ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੀ। ਤੁਸੀਂ ਇੱਕ ਪੋਲੀਟੀਸ਼ੀਅਨ ਹੋ ਤੇ ਬਲਕਿ ਤੁਸੀਂ ਦੱਸੋ ਤੁਸੀਂ ਕੀ ਕੀਤਾ ਪਾਕਿਸਤਾਨ ਨਾਲ? ਅਸੀਂ ਤੇ ਰੂਲਿੰਗ ਐਲੀਟ ਵਾਲੇ ਪੋਲੀਟੀਸ਼ੀਅਨ ਨਹੀਂ ਆ। ਸਾਡੇ ਤੇ ਵਿਚਾਰ ਉਂਝ ਦੇ ਹੀ ਨੇ ਜਿਵੇਂ ਦੇ ਤੁਹਾਡੇ ਨੇ ਜਾਂ ਜਿਵੇਂ ਦੇ ਇੱਕ ਆਮ ਪਾਕਿਸਤਾਨੀ ਦੇ ਨੇ। ਲੇਕਿਨ ਜਿਹੜੀ ਸਾਡੀ ਰੂਲਿੰਗ ਐਲੀਟ ਹੈ ਉਹ ਜ਼ਿਆਦਾ ਰਿਸਪੌਂਸਿਬਲ ਉਹੀ ਹੈ ਮੈਂ ਸਮਝਦਾ ਜੋ ਵੀ ਅਸੀਂ ਹਾਲਾਤ ਫੇਸ ਕਰ ਰਹੇ ਹਾਂ। ਲੀਡਰਸ਼ਿਪ ਦਾ ਬੁਹਰਾਨ ਹੈ ਪਾਕਿਸਤਾਨ ਦੇ ਵਿੱਚ। ਸਾਨੂੰ ਕੋਈ ਐਸੀ ਵਿਜ਼ਨ ਦੀ ਲੀਡਰਸ਼ਿਪ ਮਿਲੀ ਨਹੀਂ, ਜੇ ਮਿਲੀ ਤੇ ਉਹ ਸ਼ਹੀਦ ਕਰ ਦਿੱਤੀ ਗਈ। ਆਮਿਆਨਾ ਜੇ ਲੀਡਰ ਨੇ ਸਾਡੇ ਕੋਈ ਬਹੁਤ ਵਿਜ਼ਨਰੀ ਲੀਡਰ ਜਿਹੜੇ ਹੁੰਦੇ ਨੇ ਜਿਹੜੇ ਦੀਵਾਰ ਦੇ ਦੂਸਰੀ ਤਰਫ ਵੇਖਣ ਦੇ ਅਹਿਲ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਦੂਰਅੰਦੇਸ਼ ਆਖਿਆ ਜਾਂਦਾ ਉਹ ਤੇ ਕੋਈ ਨਹੀਂ ਨੇ। ਤੁਸੀਂ ਆਪਣਾ ਦੱਸੋ, ਤੁਹਾਡਾ ਤਾਂ ਰੋਣਾ ਮੁੱਕਣਾ ਹੀ ਨਹੀਂ ਤੇ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਤੋਂ ਬਾਹਰ ਰਹਿੰਦਿਆਂ ਕੀ ਮਤਲਬ ਫੀਲ ਕਰਦੇ ਹੋ ਕਿ ਪਾਕਿਸਤਾਨ ਨੂੰ ਕਿੰਝ ਬਿਹਤਰ ਬਣਾਇਆ ਜਾ ਸਕਦਾ ਹੈ ਜਾਂ ਇੱਥੇ ਜਿਹੜੀ ਸਪੈਸ਼ਲੀ ਆਰਟ ਦਾ ਜਿਹੜਾ ਕ੍ਰਾਈਸਿਸ ਹੈ। ਮੈਂ ਪਿਛਲੇ ਦਿਨਾਂ ਇੱਕ ਮੈਨੂੰ ਐਵੇਂ ਰੈਂਡਮਲੀ ਕਾਲ ਆ ਗਈ, ਕਿਸੇ ਨੇ ਨੰਬਰ ਲੈ ਕੇ ਮੇਰਾ ਕਾਲ ਕੀਤੀ ਔਰ ਉਹਨੇ ਦੱਸਿਆ ਕਿ ਮੈਂ ਸਟੇਜ ਆਰਟਿਸਟ ਹਾਂ ਔਰ ਰਮਜ਼ਾਨ ਦੇ ਸਿਲਸਿਲੇ 'ਚ ਛਾਪੇ ਮਾਰ ਰਹੀ ਹੈ ਨੂਨ ਲੀਗ ਔਰ ਇਮਾਮ ਬੁਖਾਰੀ ਸਾਹਿਬਾ ਥੀਏਟਰਸ ਨੂੰ ਲੌਕ ਕਰ ਰਹੇ ਨੇ ਤੇ ਅਸੀਂ ਤੇ ਦਿਹਾੜੀਦਾਰ ਲੋਕ ਹਾਂ। ਜੋ ਡਾਇਰੈਕਟਰ ਪ੍ਰੋਡਿਊਸਰ ਸਾਨੂੰ ਕਹਿੰਦਾ ਸਾਨੂੰ ਕਰਨਾ ਮਜਬੂਰੀ ਹੁੰਦੀ, ਨਹੀਂ ਕਰਦੇ ਤੇ ਕੰਮ ਨਹੀਂ ਮਿਲਦਾ ਔਰ ਅਗਰ ਰੋਜ਼ ਦਾ ਕੰਮ ਨਾ ਕਰੀਏ ਤੇ ਸਾਡੀ ਰੋਟੀ ਨਹੀਂ ਪੂਰੀ ਹੁੰਦੀ ਤੇ ਸਾਨੂੰ ਸਾਡੀ ਕੋਈ ਹੈਲਪ ਕਰੋ। ਤੇ ਉਹ ਮੈਂ ਖੈਰ ਰਿਕੁਐਸਟ ਕੀਤੀ, ਦੋਨਾਂ ਤਰਫ ਹੀ ਕੀਤੀ, ਨੂਨ ਲੀਗ ਵਾਲੇ ਦੋਸਤਾਂ ਨੂੰ ਵੀ ਕਿਹਾ ਲੇਕਿਨ ਉਹਨਾਂ ਵੱਲੋਂ ਤਾਂ ਕੋਈ ਨਹੀਂ ਰਿਸਪੌਂਸ ਆਇਆ। ਲੇਕਿਨ ਸਾਡੇ ਗਵਰਨਰ ਦੀ ਮਿਹਰਬਾਨੀ, ਪਾਕਿਸਤਾਨ ਪੀਪਲਸ ਪਾਰਟੀ ਦੇ ਗਵਰਨਰ ਦੀ, ਉਹਨਾਂ ਸੱਦਿਆ ਸਾਨੂੰ ਔਰ ਉਹਨਾਂ ਕੋਲ ਆਲਦੋ ਆਪਣਾ ਕੋਈ ਬਜਟ ਨਹੀਂ ਹੁੰਦਾ ਲੇਕਿਨ ਉਹਨਾਂ ਕਿਸੇ ਕੋਲੋਂ ਸਪਾਂਸਰ ਕਰਵਾ ਕੇ ਐਨਜੀਓ ਵੱਲੋਂ ਉਹ ਉਹਨਾਂ ਨੂੰ ਇੱਕ ਰਮਜ਼ਾਨ ਪੈਕੇਜ ਜਿਹੜਾ ਬੜਾ ਇੱਜ਼ਤ ਔਰ ਰਿਸਪੈਕਟਿਵ ਆਨਰੇਬਲ ਤਰੀਕੇ ਨਾਲ ਉਹਨਾਂ ਨੂੰ ਦਿੱਤਾ ਔਰ ਫਨਕਾਰ ਬਹੁਤ ਖੁਸ਼ ਹੋਏ। ਲੇਕਿਨ ਉਹ ਜੂਨੀਅਰ ਆਰਟਿਸਟ ਬਹੁਤ ਵਲਨਰੇਬਲ ਉਹਦੀ ਸਿਚੁਏਸ਼ਨ ਹੈ ਤੇ ਮੈਂ ਇਹ ਸੋਚਣਾ ਕਿ ਉਹਦੇ ਬਾਰੇ 'ਚ ਤੁਸੀਂ ਲੋਕ ਜਿਹੜੇ ਸੀਨੀਅਰਸ ਹੋ ਜਾਂ ਵੈਲ ਆਫ ਵੀ ਹੋ ਤੇ ਤੁਸੀਂ ਕੁਝ ਉਹਨਾਂ ਦੇ ਬਾਰੇ 'ਚ ਆਵਾਜ਼ ਚੁੱਕੋ ਕਿ ਆਰਟ ਅਕੈਡਮੀਜ਼ ਇੱਥੇ ਹੈ ਨਹੀਂ ਨੇ, ਕੋਈ ਪਰਕਸ ਇੱਥੇ ਹੁੰਦੇ ਨਹੀਂ। ਅਕਬਰ ਬਾਦਸ਼ਾਹ ਨੇ ਤਾਨਸੇਨ ਨੂੰ ਰੱਖਿਆ ਸੀ ਤੇ ਉਹਦੇ ਬਕਾਇਦਾ ਵਜ਼ੀਫਾ ਸੀ ਤੇ ਉਸ ਦੌਰ 'ਚ ਵੀ ਆਰਟਿਸਟਾਂ ਦੇ ਵਜ਼ਾਇਫ ਹੁੰਦੇ ਸੀ ਤੇ ਇਹ ਤੁਸੀਂ ਸਬਸਿਡੀ ਵੀ ਨਹੀਂ ਦਿੰਦੇ, ਫਿਰ ਉਹਨਾਂ ਨੂੰ ਤੇ ਪਾਬੰਦੀਆਂ ਵੀ ਲਾਉਂਦੇ ਹੋ ਕਿ ਜੀ ਇੰਜ ਨਹੀਂ ਕਰੋ, ਇੰਜ ਦਾ ਮਟੀਰੀਅਲ ਕਰੋ ਔਰ ਉਹ ਉਹਨਾਂ ਤੇ ਗਰੀਬਾਂ ਨੇ ਉਹ ਕਰਨਾ ਬਿਜ਼ਨਸ ਵਾਸਤੇ ਜੋ ਆਵਾਮ ਚਾਹੁੰਦੀ। ਤੇ ਆਵਾਮ ਤਾਂ ਉਂਝ ਦਾ ਵੇਖਣਾ ਚਾਹੁੰਦੀ, ਆਵਾਮ ਦੀ ਅਖਲਾਕੀਅਤ ਉੱਤੇ ਤੇ ਕੰਮ ਨਹੀਂ ਹੋਇਆ। ਸੋ ਉਹ ਵਿਚਾਰੇ ਕਿਸੇ ਸੂਰਤ ਵੀ ਕਸੂਰਵਾਰ ਨਹੀਂ ਠਹਿਰਦੇ। ਇਹਨਾਂ ਬਾਰੇ ਜਿਹੜਾ ਲੀਡਿੰਗ ਆਰਟਿਸਟ ਹੈ ਜਿਹੜਾ ਮੇਨ ਸਟ੍ਰੀਮ ਦਾ ਹੈ, ਪੋਪੂਲਰ ਵੀ ਹੈ, ਉਹ ਵੀ ਕੁਝ ਨਹੀਂ ਕਰਦਾ, ਉਹ ਵੀ ਆਵਾਜ਼ ਬੁਲੰਦ ਨਹੀਂ ਕਰਦਾ। ਮੈਂ ਇਸੇ ਵਾਸਤੇ ਤੁਹਾਨੂੰ ਅੱਜ ਸੱਦਿਆ ਸੀ ਕਿ ਤੁਸੀਂ ਇਹਨਾਂ ਬਾਰੇ ਵੀ ਕੁਝ ਸਾਨੂੰ ਦੱਸੋ, ਕੀ ਕੀਤਾ ਜਾ ਸਕਦਾ। ਦੇਖੋ ਜੀ, ਫਿਲਮ ਇੰਡਸਟਰੀ ਨੂੰ ਤੇ ਕਦੀ ਵੀ ਜਿਹੜੀ ਹਕੂਮਤ ਦੀ ਕੋਈ ਇੰਨੀ ਸਰਪ੍ਰਸਤੀ ਹਾਸਿਲ ਨਹੀਂ ਰਹੀ ਹੈ। ਸ਼ੁਰੂ ਤੋਂ ਹੀ ਇਸ ਤਰ੍ਹਾਂ ਹੀ ਇੱਕ ਪ੍ਰਾਈਵੇਟ ਇਦਾਰਾ ਹੈ ਦੇ ਤੌਰ ਤੇ ਕੰਮ ਕਰਦਾ ਰਿਹਾ ਤੇ ਅਫਸੋਸ ਨਾ ਕਿ ਆਏ ਦਿਨ ਅਸੀਂ ਐਸੀਆਂ ਖਬਰਾਂ ਸੁਣਨੇ ਆ, ਦੇਖਨੇ ਆ ਕਿ ਆਰਟਿਸਟ ਜਿਹੜੇ ਨੇ ਉਹ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਜਿਹੜੇ ਨੇ ਉਹ ਬਿਮਾਰੀ ਦੀ ਹਾਲਤ ਵਿੱਚ ਦੁਨੀਆ ਤੋਂ ਵੀ ਜਾ ਰਹੇ ਨੇ, ਕੋਈ ਇਲਾਜ ਮੁਆਵਜ਼ਾ ਨਹੀਂ, ਖੈਰਾਤੀ ਹਸਪਤਾਲਾਂ ਵਿੱਚ ਨੇ ਜਾਂ ਕਿਧਰੇ ਨਾ ਕਿਧਰੇ ਮਦਦ ਮੰਗ ਰਹੇ ਨੇ, ਜੋ ਬਹੁਤ ਹੀ ਅਫਸੋਸਨਾਕ ਹੈ। ਹੁਣ ਇਹਦੇ ਵਿੱਚ ਅਦਾਕਾਰ ਦਾ ਆਪਣਾ ਕਿੰਨਾ ਅਮਲ ਦਖਲ ਹੈ, ਉਹਦੀ ਫੀਸ ਦਾ ਕਿੰਨਾ ਅਮਲ ਦਖਲ ਹੈ ਔਰ ਕਿੰਨਾ ਉਹਨਾਂ ਰਾਈਟਰਾਂ, ਡਾਇਰੈਕਟਰਾਂ, ਪ੍ਰੋਡਿਊਸਰਾਂ ਦਾ ਅਮਲ ਦਖਲ ਹੈ ਕਿ ਜਿਹੜਾ ਟੈਲੈਂਟ ਨੂੰ ਜਿਹੜਾ ਉਹ ਇਸਤੇਮਾਲ ਨਹੀਂ ਕਰ ਰਹੇ ਉਹਦਾ, ਕਿਉਂਕਿ ਅਦਾਕਾਰ ਦੀ ਕੋਈ ਉਮਰ ਨਹੀਂ ਹੁੰਦੀ, ਉਹਨੂੰ ਹਰ ਉਮਰ ਦੇ ਵਿੱਚ ਕੰਮ ਮਿਲਣਾ ਚਾਹੀਦਾ ਹੈ ਕਿਉਂਕਿ
ਅਦਾਕਾਰ ਮੁਆਸ਼ਰੇ ਦੇ ਕਿਰਦਾਰਾਂ ਦੀ ਅਕਾਸੀ ਕਰਦੇ ਨੇ ਔਰ ਉਹਨਾਂ ਕਿਰਦਾਰਾਂ ਦੀ ਹਰ ਉਮਰ ਹੁੰਦੀ, ਹਰ ਉਮਰ ਦਾ ਕਿਰਦਾਰ ਹੈ, ਲੇਕਿਨ ਅਸੀਂ ਸਟਕ ਹੋ ਕੇ ਰਹਿ ਗਏ ਹਾਂ ਇੱਕ ਅਮੀਰ ਜ਼ਾਦਾ ਹੀਰੋ ਔਰ ਇੱਕ ਖੂਬਸੂਰਤ ਜਵਾਨ ਲੜਕੀ ਜਿਹੜੀ ਮਿਡਲ ਕਲਾਸ ਦੀ ਹੈ, ਲੋਅਰ ਮਿਡਲ ਕਲਾਸ ਦੀ ਹੈ, ਔਰ ਇੱਕ ਅਮੀਰ ਆਦਮੀ ਨੂੰ ਉਹਦੇ ਨਾਲ ਮੁਹੱਬਤ ਹੋ ਜਾਂਦੀ ਹੈ ਔਰ ਉਹ ਵੱਡੇ ਵੱਡੇ ਕਾਰ ਤੇ ਵੱਡੇ ਵੱਡੇ ਹਸਪਤਾਲ ਜਿਹਦੇ ਵਿੱਚ ਇੱਕ ਅੱਧਾ ਦਿਲ ਦਾ ਦੌਰਾ ਪਵੇਗਾ ਤੇ ਜਾ ਕੇ ਇੱਕ ਮਾਂ ਜਾਂ ਕਿਸੇ ਨੂੰ ਤੇ ਉੱਥੇ ਜਾ ਕੇ ਇਮੋਸ਼ਨਲ ਜਿਹੜਾ ਨਾ ਉਹ ਸਾਰੇ ਸੀਨਸ ਹੋਣਗੇ ਕਿ ਮਰਨਾ ਹੀ ਪਏਗਾ ਕੋਈ ਨਾ ਕੁਝ ਕੰਮ ਤੇ ਉਹ ਹਸਪਤਾਲਾਂ ਦੇ ਵੀ ਜਿਹੜਾ ਦੁਕਾਨਦਾਰੀ ਚੱਲ ਰਹੀ ਹੈ ਜਿਹੜੇ ਸ਼ੂਟਿੰਗ ਵਾਸਤੇ ਬਣਾਏ ਗਏ ਨੇ ਉਹ ਵੱਡੇ ਵੱਡੇ ਕਾਰ ਜਿਹੜੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੇ ਕਹਾਣੀਆਂ ਇਹ ਕੈਪੀਟਲਿਸਟ ਸੁਸਾਇਟੀ ਦਾ ਹਿੱਸਾ ਬਣ ਗਈਆਂ ਨੇ ਤੇ ਜਦੋਂ ਤੁਸੀਂ ਆਮ ਇਨਸਾਨ ਦਿਖਾਓਗੇ ਹਰ ਉਮਰ ਦੀ ਕੈਦ ਤੋਂ ਬਾਹਰ ਤੇ ਜਿਹੜੇ ਅਦਾਕਾਰ ਬੇਕਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਕੰਮ ਮਿਲੇਗਾ ਉਹ ਜਿਸ ਵੀ ਸ਼ਕਲ ਸੂਰਤ ਤੇ ਉਮਰ ਦੇ ਨੇ ਜ਼ਾਹਿਰ ਹੈ ਤੁਸੀਂ ਉਹਨਾਂ ਨੂੰ ਉਹੀ ਕਰਨਾ ਆਉਂਦਾ ਹੈ ਔਰ ਅਗਰ ਤੁਸੀਂ ਉਹਨਾਂ ਨੂੰ ਉਹ ਕੰਮ ਨਹੀਂ ਦੇ ਰਹੇ ਤੇ ਉਹਨਾਂ ਦੇ ਕੋਲ ਤੇ ਕੋਈ ਹੋਰ ਸਕਿੱਲ ਹੈ ਨਹੀਂ ਕਿ ਜਿਹਨੂੰ ਇਸਤੇਮਾਲ ਕਰਕੇ ਆਪਣੀ ਰੋਜ਼ੀ ਰੋਟੀ ਕਰਨ ਤੇ ਫਿਰ ਉਹ ਬੇਕਾਰ ਬੈਠੇ ਰਹਿੰਦੇ ਨੇ ਥੀਏਟਰ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਇੱਕ 90s ਤੋਂ ਹੀ ਇੱਕ ਅਲੱਗ ਹੀ ਕਲਚਰ ਆ ਰਿਹਾ ਹੈ ਜਿਹੜਾ ਉਹ ਮੁਜਰਾ ਕਲਚਰ ਹੈ ਜਿਹੜਾ ਇੱਕ ਖਾਸ ਫਨ ਹੈ ਔਰ ਉਹਨੂੰ ਇਸ ਇੱਕ ਇਲਾਕੇ ਦੇ ਅੰਦਰ ਜਿਹਨੂੰ ਅਸੀਂ ਬਾਜ਼ਾਰੇ ਹੁਸਨ ਕਹਿੰਦੇ ਸਾਂ ਉੱਥੇ ਲੋਕ ਜਾਂਦੇ ਸਨ ਤੇ ਉੱਥੇ ਇਸ ਨਾਲ ਤਾਲੁਕ ਰੱਖਣ ਵਾਲੇ ਜਿਹੜੇ ਫਨਕਾਰ ਸਨ ਉਹ ਆਪਣੇ ਮੈਂ ਇਹਨੂੰ ਫਨ ਨਹੀਂ ਕਹਾਂਗੀ ਚਾਹੇ ਕੋਈ ਮੁਜਰਾ ਆਰਟਿਸਟ ਵੀ ਹੈ ਉਹ ਫਨਕਾਰ ਹੀ ਹੈ ਆਪਣਾ ਫਨ ਹੀ ਵੇਚ ਰਿਹਾ ਤੇ ਉਹ ਤੁਸੀਂ ਬੰਦ ਕਰ ਦਿੱਤਾ ਉਹ ਜਗ੍ਹਾ ਕੁਝ ਲੋਕ ਉਹ ਸਟੇਜ ਦਾ ਇਹ ਕੰਮ ਨਹੀਂ ਸੀ ਸਟੇਜ ਦਾ ਕੰਮ ਵੀ ਉਹੀ ਸੀ ਜੋ ਕਿ ਇੱਕ ਟੀਵੀ ਦਾ ਕੰਮ ਸੀ ਜਾਂ ਫਿਲਮ ਦਾ ਕੰਮ ਸੀ ਮੁਆਸ਼ਰੇ ਦੇ ਉਹਨਾਂ ਕਿਰਦਾਰਾਂ ਨੂੰ ਦਿਖਾਣਾ ਕਿ ਜਿਹੜਾ ਸਬਕ ਜਿਹਦੇ ਨਾਲ ਅਸੀਂ ਕੋਈ ਦੇ ਸਕੀਏ ਕੋਈ ਸਲਾਹ ਕਰ ਸਕੀਏ ਜਿਹੜਾ ਇੱਕ ਵੱਡਾ ਪੈਗਾਮ ਲੇਕਿਨ ਉਹ ਵੀ ਤੁਸੀਂ ਦੇਖ ਹੀ ਰਹੇ ਹੋ ਜੋ ਜਿਸ ਤਰਫ ਉਹ ਥੀਏਟਰ ਵੀ ਸਾਡਾ ਨਹੀਂ ਹੁੰਡ ਰਿਹਾ ਔਰ ਕਲਾਸਿਕ ਥੀਏਟਰ ਤੇ ਬਿਲਕੁਲ ਹੀ ਸਾਡੇ ਕੋਲ ਕਦੀ ਮੇਰਾ ਖਿਆਲ ਸੀ ਹੀ ਨਹੀਂ ਤੇ ਇਹ ਬੜੀ ਅਫਸੋਸਨਾਕ ਗੱਲਾਂ ਨੇ ਤੇ ਉਹਦਾ ਕਾਰ ਕਿੱਥੇ ਜਾਣਗੇ ਉਹ ਸਪੈਸ਼ਲੀ ਜਿਹੜੇ ਮੇਲ ਨੇ ਫਨਕਾਰ ਨੇ ਤੇ ਉਹਨਾਂ ਦੀ ਫਿਰ ਜਿਹੜੀ ਹਾਲਤ ਹੈ ਇਹ ਮਿਲ ਜੁਲ ਕੇ ਖੇਡ ਵਿਗਾੜੀ ਹੈ ਕੁਝ ਮੇਰਾ ਖਿਆਲ ਨੁਸਰਤ ਫਤਿਹ ਸਾਹਿਬ ਦੀ ਕੋਈ ਹੈ ਕਲਾਮ ਤੇ ਉਹ ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਕੀਤਾ ਜੋ ਵੀ ਕੀਤਾ ਮੈਨੂੰ ਇਸ ਤਰ੍ਹਾਂ ਮੈਂ ਸਮਝਦੀ ਹਾਂ ਤੇ ਦੇਖਣ ਵਾਲਿਆਂ ਦਾ ਵੀ ਕਸੂਰ ਹੈ ਪ੍ਰੋਡਿਊਸਰਾਂ ਦਾ ਵੀ ਕਸੂਰ ਹੈ ਰਾਈਟਰਾਂ ਦਾ ਵੀ ਕਸੂਰ ਹੈ ਜਿਹਦੀ ਸ਼ਦੀਦ ਕਮੀ ਹੈ ਔਰ ਇਹਦਾ ਉਹੀ ਹੈ ਕਿ ਅੰਡਾ ਪਹਿਲੇ ਆਇਆ ਕਿ ਮੁਰਗੀ ਪਹਿਲੇ ਆਈ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਵਿੱਚ ਮੇਰੇ ਜ਼ਿਹਨ 'ਚ ਇੱਕ ਸਵਾਲ ਆ ਗਿਆ ਇਸੇ ਹਵਾਲੇ ਨਾਲ ਕਿ ਤੁਸੀਂ ਇੱਕ ਮਾਸ਼ਾਅੱਲਾ ਕਾਫੀ ਅਰਸਾ ਹੀ ਗੁਜ਼ਾਰਿਆ ਜਿਹੜਾ ਸਾਡਾ ਮੇਨ ਸਟ੍ਰੀਮ ਫਿਲਮ ਇੰਡਸਟਰੀ ਹੈ ਇਹਦੇ 'ਚ ਕਦੀ ਕੋਈ ਤੁਹਾਨੂੰ ਪੜ੍ਹਿਆ ਲਿਖਿਆ ਬੰਦਾ ਵੀ ਟੱਕਰਿਆ ਮੱਥੇ ਲੱਗਾ ਜਿਹੜਾ ਕੋਈ ਇੰਟਲੈਕਟ ਵਾਲਾ ਵੀ ਹੋਵੇ ਬਿਲਕੁਲ ਜੀ ਹਰ ਤਰ੍ਹਾਂ ਦੇ ਅਕਲ ਸਮਝ ਰੱਖਣ ਵਾਲੇ ਲੋਕ ਹਰ ਫੀਲਡ ਵਿੱਚ ਹੁੰਦੇ ਨੇ ਸਾਨੂੰ ਬੜੇ ਬੜੇ ਅਕਲਮੰਦ ਲੋਕ ਜਿਹੜੇ ਨਹੀਂ ਵੀ ਪੜ੍ਹੇ ਲਿਖੇ ਮਿਲ ਜਾਂਦੇ ਨੇ ਜਿਹੜਾ ਇੱਕ ਸਾਡੇ ਬਜ਼ੁਰਗਾਂ ਦੀ ਜਿਹੜੀ ਵਿਜ਼ਡਮ ਹੈ ਉਹ ਬਿਲਕੁਲ ਹੈ ਮੌਜੂਦ ਹੈ ਲੇਕਿਨ ਤੁਹਾਨੂੰ ਬੜੇ ਬੜੇ ਪੜ੍ਹਿਆ ਲਿਖਿਆ ਦੇ ਵਿੱਚ ਵੀ ਜਾਇਲ ਮਿਲ ਜਾਂਦੇ ਨੇ ਉਹ ਗਧੇ ਪੇ ਕਿਤਾਬੇ ਰੱਖਣੇ ਵਾਲੀ ਬਾਤ ਉੱਤੇ ਤੇ ਜਿਹੜਾ ਇੰਟੈਲੈਕਟ ਹੈ ਜਿਹੜਾ ਸ਼ਊਰ ਹੈ ਜਿਹੜੀ ਅਕਲ ਸਮਝ ਹੈ ਉਹਦਾ ਤਾਲੀਮ ਨਾਲ ਬਰਾਹ ਰਾਸਤ ਕੋਈ ਤਾਲੁਕ ਹੈ ਨਹੀਂ ਲੇਕਿਨ ਅਗਰ ਨਾਲ ਤਾਲੀਮ ਰਲ ਜਾਏ ਤੇ ਉਹ ਸੋਨੇ ਤੇ ਸੁਹਾਗਾ ਜ਼ਰੂਰ ਹੁੰਦਾ ਹੈ ਤੇ ਮੈਂ ਇਸ ਲਈ ਇਹ ਤੈਅ ਨਹੀਂ ਕਰ ਸਕਦੀ ਕਿ ਕਿਸ ਸ਼ੋਬੇ 'ਚ ਕਿੱਥੇ ਮੈਨੂੰ ਹਾਂ ਇੰਡਸਟਰੀ ਦੇ ਵਿੱਚ ਬੜੇ ਬੜੇ ਅਕਲਮੰਦ ਐਕਟਰ ਮੈਨੂੰ ਨਜ਼ਰ ਆਏ ਨਦੀਮ ਸਾਹਿਬ ਮੇਰੇ ਸੀਨੀਅਰ ਨੇ ਜੋ ਜਿਹੜੇ ਹੋਰ ਬੜੇ ਬੜੇ ਅੱਛੇ ਅੱਛੇ ਡਾਇਰੈਕਟਰ ਵੀ ਉਸ ਵਕਤ ਜਿਹੜੇ ਸਾਡੇ ਤੋਂ ਪਹਿਲੇ ਕੰਮ ਕਰ ਗਏ ਔਰ ਅਗਰ ਅਕਲਮੰਦ ਤੇ ਸਮਝਦਾਰ ਨਾ ਹੁੰਦੇ ਤੇ ਬੜਾ ਬੜਾ ਅੱਛਾ ਕੰਮ ਵੀ ਨਾ ਹੁੰਦਾ ਤੇ ਉਸ ਤੋਂ ਬਾਅਦ ਜ਼ਵਾਲ ਇਸੇ ਲਈ ਆਇਆ ਨਾ ਕਿ ਜਬ ਤੁਸੀਂ ਐਸੇ ਲੋਕਾਂ ਨੂੰ ਲੈ ਆਓਗੇ ਕਿ ਜਿਹੜਾ ਆਪਣੇ ਨੂਰੀ ਨੱਥ ਤੇ ਮੌਲਾ ਜੱਟ ਆਪਣੇ ਖਾਨਦਾਨ ਜਿਹੜਾ ਉਹਨਾਂ ਨੂੰ ਉਹਨਾਂ ਦਾ ਨਾਵਾਂ ਦੇ ਉੱਤੇ ਫਿਲਮਾਂ ਬਣਾਉਣਗੇ ਨਹੀਂ ਉਹ ਤਾਂ ਬਰਾਦਰੀਆਂ ਪ੍ਰਮੋਟ ਹੋ ਰਹੀਆਂ ਨਾ ਤੇ ਮੈਂ ਸਪੈਸੀਫਿਕਲੀ ਉਹ ਜਿਹੜੇ ਰਾਈਟਰਸ ਨੇ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਇੰਟਲੈਕਟ ਦੀ ਐਕਟਰ ਨੇ ਤਾਂ ਰੋਲ ਪਲੇ ਕਰਨਾ ਜੋ ਵੀ ਉਹਨੂੰ ਦੇ ਦਿੱਤਾ ਜਾਏਗਾ
ਰਾਈਟਰਸ ਜਿਹੜੇ ਸਕ੍ਰਿਪਟ ਰਾਈਟਰਸ ਨੇ ਉਹਨਾਂ ਦੇ ਵਿੱਚ ਕੋਈ ਇੰਟੈਲੈਕਟ ਵਾਲੇ ਲੋਕ, ਮਤਲਬ ਪੜ੍ਹੇ ਲਿਖੇ ਤੋਂ ਮੁਰਾਦ ਉਹੀ ਹੈ ਕਿ ਸ਼ੌਰ ਵਾਲੇ ਲੋਕ, ਉਹ ਕੋਈ ਐਸੇ ਸਾਨੂੰ ਰਿਫਲੈਕਟ ਤੇ ਨਹੀਂ ਹੋਏ। ਮਤਲਬ ਉਹੀ ਇਹ ਬਰਾਦਰੀਆਂ ਪ੍ਰਮੋਟ ਹੋਈਆਂ ਨੇ। ਕੋਈ ਡੋਗਰ ਸੀ ਡਾਇਰੈਕਟਰ ਤੇ ਉਹਨੇ ਡੋਗਰਾਂ ਦੀ ਫਿਲਮ ਬਣਾ ਲਈ, ਕੋਈ ਜੱਟ ਸੀ ਉਹਨੇ ਜੱਟਾਂ ਦੀ ਬਣਾ ਲਈ, ਨੱਤ ਸੀ ਉਹਨੇ ਨੱਤਾਂ ਦੀ ਬਣਾ ਲਈ, ਕਿਸੇ ਨੇ ਗੁੱਜਰ ਵੈਸ਼ੀ ਗੁੱਜਰ ਬਣਾ ਲਈ, ਉਹ ਹੋਰ ਤੋਂ ਹੋਰ ਕਿਸੇ ਨੇ ਉਹ ਵੈਸ਼ੀ ਸ਼ਾਹ ਵੀ ਬਣਾ ਲਈ, ਪਤਾ ਨਹੀਂ ਕਿਹੜਾ ਸ਼ਾਹ, ਉਹ ਜਿਹੜੀ ਸ਼ਾਨ ਦੀ ਮੂਵੀ ਸੀ। ਸੋ ਮਤਲਬ ਬਰਾਦਰੀਆਂ ਪ੍ਰਮੋਟ ਹੋ ਰਹੀਆਂ ਨੇ ਇਸ ਫਿਲਮ ਇੰਡਸਟਰੀ 'ਚ, ਤੇ ਮਿਆਰੀ ਕੰਮ ਕਿੱਥੋਂ ਮਿਲਣਾ ਸੀ ਸਾਨੂੰ। हाँ जी, अगर मेरे वक्त की तुसी गल करो स्पेसिफिकली जेड़े मैं 7-8 साल 9 साल काम कीता, मैं ऐसे किसी स्क्रिप्ट विच काम नहीं कीता जिहदे विच मैं कह सकां कि मैनू अपने डायलॉग्स दे अंदर बड़ी कोई ऐसी बड़ी वड्डी गल मैं कह दित्ती होए कि हाँ एह डायलॉग मेरा जेह्ड़ा सी एहदे च ते बड़ा ही फलसफा सी, ते ऐसा कुछ भी नहीं सी। ਤੇ ਉਹ ਰਾਈ ਸਾਹਿਬ ਚਾਹੇ ਪੁੱਠੀ ਵੀ ਗਲਾਣ ਜਾਂ ਸਿੱਧੀ ਵੀ ਗਲਾਣ, ਸਾਨੂੰ ਪਤਾ ਹੁੰਦਾ ਸੀ ਇਹੀ ਅੱਜ ਸੀਨ ਹੋਣਾ ਹੈ, ਤੇ ਉਹ ਇੱਕ ਬੜਕ ਮਾਰਨਗੇ ਤੇ ਬਾਰ ਬੇਗਮ ਜੀ ਮੇਰੀ ਵਾਲਦਾ ਨੇ ਉਹ ਵੀ ਉਸੇ ਤਰੀਕੇ ਨੂੰ ਪੁੱਤਰ ਨੂੰ ਬੁਲਾਏਗੀ ਤੇ ਬੇਟੀ ਕਿਧਰੋਂ ਦੀ ਵੀਰ ਨੂੰ ਆਪਣੇ ਸੱਦੇਗੀ, ਤੇ ਉਹ ਸਾਰਾ ਉਹੀ ਰਿਪੀਟੀਸ਼ਨ ਆਫ ਮੌਲਾ ਜੱਟ ਦੇ ਜਿਤਨੇ ਵੀ ਚਰਬੇ ਉਹੀ ਅਸੀਂ ਸਾਡੇ ਹਿੱਸੇ 'ਚ ਹੈ। ਤੇ ਇਸ ਲਈ ਇਸ ਹਵਾਲੇ ਨਾਲ ਤੇ ਮੈਂ ਨਹੀਂ ਕਹਿ ਸਕਦੀ। ਹਾਂ, ਟੀਵੀ ਤੇ ਮੈਂ ਕੰਮ ਕੀਤਾ ਹੈ ਤੇ ਮੈਨੂੰ ਟੀਵੀ ਬਹੁਤ ਪਸੰਦ ਰਿਹਾ। ਪੀਟੀਵੀ ਤੇ ਮੇਰੇ ਕੁਝ ਡਰਾਮਾ ਸੀਰੀਅਲਸ ਰਾਸ਼ਿਦ ਡਾਰ ਸਾਹਿਬ ਨਾਲ ਕੰਮ ਕੀਤਾ, ਉਹਨਾਂ ਦੀ ਡਾਇਰੈਕਸ਼ਨ ਪ੍ਰੋਡਕਸ਼ਨ ਵਿੱਚ, ਤੇ ਅਜ਼ਗਰ ਨਦੀਮ ਸैयद, ਮੁਸਤਨਸਰ ਹੁਸੈਨ ਤਾਰਰ, ਔਰ ਪਹਿਲੀ ਫਿਲਮ ਮੇਰੀ ਮੁੰਨੂ ਭਾਈ ਨਾਲ ਸੀ। ਜਿਹੜੀ ਮੇਰੀ ਪਹਿਲੀ ਫਿਲਮ ਦੋ ਭੀਗੇ ਬਦਨ ਲਿਖੀ ਸੀ, ਉਹ ਮੁੰਨੂ ਭਾਈ ਨੇ ਲਿਖੀ ਸੀ, ਤੇ ਉਹਦੇ ਅੰਦਰ ਐਸੇ ਡਾਇਲੋਗ ਸਨ ਕਿ ਜਿਹੜੀ ਉਸ ਵਕਤ ਇੱਕ ਬੱਚੇ ਦੇ ਸਮਝ ਤੋਂ ਬਾਹਰ ਸਨ, ਲੇਕਿਨ ਜਦੋਂ ਮੈਂ ਹੁਣ ਦੇਖਦੀ ਹਾਂ ਤਾਂ ਮੈਨੂੰ ਕੁਝ ਮੇਕ ਸੈਂਸ ਉਹਦੀ ਸਮਝ ਆਉਂਦੀ ਹੈ ਕਿ ਹਾਂ ਕੋਈ ਗੱਲ ਹੋ ਰਹੀ ਹੈ। ਲੇਕਿਨ ਅਦਰਵਾਈਜ਼ ਸਾਡੇ ਤੋਂ ਪਹਿਲੇ ਦੀਆਂ ਗੱਲਾਂ ਨੇ ਉਹ, ਮਤਲਬ ਅਸੀਂ ਮਤਲਬ ਇੱਕ ਨਾ ਪਾਕਿਸਤਾਨੀ ਫਿਲਮਾਂ ਦੇਖ ਕੇ ਉਰਦੂ ਹੋਣ ਜਾਂ ਪੰਜਾਬੀ ਹੋਣ, ਇੱਕ ਅਜੀਬ ਮਸਨੂਈ ਜਿਹਾ ਤਾਸਰ ਮਿਲਦਾ ਹੈ। ਮਤਲਬ ਤੁਸੀਂ ਦੂਜੇ ਪਾਸੇ ਚਲੇ ਜਾਓ ਹਿੰਦੁਸਤਾਨ ਵਾਲੇ ਪਾਸੇ, ਤੇ ਉੱਥੇ ਕਮਰਸ਼ੀਅਲ ਮੂਵੀ ਦੇ ਵਿੱਚ ਵੀ ਤੁਹਾਨੂੰ ਇਹ ਵਾਲਾ ਤਾਸਰ ਨਹੀਂ ਮਿਲਦਾ। ਇਹ ਆਰਟੀਫਿਸ਼ਲ ਜਿਹਾ ਜਿਹੜਾ ਹੁੰਦਾ ਨਾ ਤਾਂ ਉਹ ਪੰਜਾਬੀ ਕਲਚਰ ਵਿਖਾ ਸਕੇ। ਉਹ ਮਤਲਬ ਜਿਵੇਂ ਦਰਾਈ ਸਾਹਿਬ ਪਟਕੇ ਪਾਉਂਦੇ ਸਨ, ਉਹ ਅਸੀਂ ਤੇ ਕਦੀ ਨਹੀਂ ਪਿੰਡਾਂ 'ਚ ਵੇਖੇ ਕਿਸੇ ਨੂੰ ਪਾਏ। ਨਾ ਉਹਨਾਂ ਦੇ ਲਾਸ਼ੇ ਰੰਗ ਬਿਰੰਗੇ, ਉਹ ਮਤਲਬ ਲਾਉਣ ਦੇ ਕੁਰਤੇ, ਔਰਤਾਂ ਦੀ ਪ੍ਰਿੰਟਾਂ, ਤੇ ਉਹ ਇੱਕ ਅਜੀਬ ਮਜ਼ਾਇਕਾ ਖੇਜ਼ ਜਿਹਾ ਕਲਚਰ ਸੀ। ਵੇਰੇਜ਼ ਅਗਰ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੇਖੀਆਂ ਜਾਣ ਤੇ ਉਹ ਕਮ ਸੇ ਕਮ ਕਲਚਰ ਔਰ ਜ਼ੁਬਾਨ ਕਮ ਸੇ ਕਮ ਸਾਫ਼ ਹੈ ਉਹਨਾਂ ਦੀ। ਬਿਲਕੁਲ ਇਹ ਦੋਵੇਂ ਚੀਜ਼ਾਂ ਨਾ ਤਾਂ ਸਾਨੂੰ ਚੰਗੀ ਮਿਆਰੀ ਜ਼ੁਬਾਨ ਸੁਣਨ ਵੇਖਣ ਨੂੰ ਮਿਲੀ, ਤੇ ਨਾ ਪਹਿਨਾਵਾ, ਨਾ ਪੰਜਾਬ ਦੀ ਸਕਾਫਤ ਰਹਿਤਲ ਬਹਿਤਲ ਉਹਦੇ 'ਚ ਨਜ਼ਰ ਆਈ ਪੰਜਾਬੀ ਫਿਲਮ 'ਚ। ਔਰ ਸ਼ਾਇਦ ਅੱਜ ਵੀ ਇੰਨੀ ਹੋਏਗੀ। ਬਿਲਕੁਲ ਬਿਲਕੁਲ ਜੀ, ਇਸ ਤਰ੍ਹਾਂ ਬਿਲਕੁਲ ਜੀ, ਇਸੇ ਤਰ੍ਹਾਂ ਦੀ ਗੱਲ ਹੈ। ਬਿਲਕੁਲ ਬਿਲकुल ਐਸੀ ਲਈ ਅਗਰ ਹੁੰਦੀ, ਅਗਰ ਕੋਈ ਮਿਆਰੀ ਚੀਜ਼ ਪ੍ਰੋਡਿਊਸ ਕਰਨ ਵਾਸਤੇ ਉਹ ਕੁਝ ਕਰ ਰਹੀ ਹੁੰਦੀ ਰਿਆਸਤ, ਤੇ ਇਹ ਸਬਸਿਡਾਈਜ਼ ਕਰਦੀ, ਫਿਲਮਾਂ ਨੂੰ ਵੀ ਕਰਦੀ, ਥੀਏਟਰ ਨੂੰ ਵੀ ਕਰਦੀ, ਥੀਏਟਰ ਦੇ ਉੱਤੇ ਵੀ ਕੋਈ ਮਿਆਰੀ ਚੀਜ਼ ਆਉਂਦੀ। ਹੁਣ ਅਗਰ ਉਹ ਬੇਰੁਜ਼ਗਾਰ ਹੈ ਤੇ ਉਹਨੇ ਆਵਾਮ ਨੂੰ ਅਟਰੈਕਟ ਕਰਨ ਵਾਸਤੇ ਮਜਮਾ ਲਾਣਾ, ਜ਼ਾਹਿਰ ਹੈ ਉਹ ਬੁਰਾਈ ਬੜੀ ਅਟਰੈਕਟਿਵ ਹੁੰਦੀ। ਇਸ ਤਰ੍ਹਾਂ ਹੀ ਬਿਲकुल। ਤੇ ਟੀਵੀ ਪੀਟੀਵੀ ਤੇ ਬਹੁਤ ਅੱਛਾ ਉਸ ਵਕਤ, ਜੈਸੇ ਜਿਸ ਤਰ੍ਹਾਂ ਮੈਂ ਖਾਹਿਸ਼ ਡਰਾਮਾ ਬਹੁਤ ਉਸ ਵਕਤ ਦਾ ਹਿੱਟ ਸੀ, ਔਰ ਅਸਗਰ ਨਦੀਮ ਸैयद ਸਾਹਿਬ ਦਾ ਲਿਖਿਆ ਵਾ, ਜਿਹਦੇ 'ਚ ਕੌਡੂ, ਬਸੰਤੀ, ਰੁਲਿਆ ਬੜੇ ਬੜੇ ਕੈਰੈਕਟਰ ਸਨ। ਟ੍ਰੈਫਿਕ 8 ਵਜੇ ਜਿਹੜੀ ਬਿਲਕੁਲ ਹੀ ਲੋਕ ਸੜਕਾਂ ਤੇ ਨਜ਼ਰ ਨਹੀਂ ਆਉਂਦੇ ਸਨ। ਫਿਰ ਸੂਰਜ ਕੇ ਸਾਥ ਸਾਥ ਮੇਰਾ ਪਹਿਲਾ ਡਰਾਮਾ ਸੀ 89 ਵਿੱਚ, ਜਿਹੜਾ ਮੈਂ ਉਹਨਾਂ ਦਾ ਮੁਸਤਨਸਰ ਹੁਸੈਨ ਤਾਰ ਸਾਹਿਬ ਦਾ ਲਿਖਿਆ ਹੋਇਆ। ਇਹ ਦੋਵੇਂ ਰਾਸ਼ਿਦ ਡਾਰ ਸਾਹਿਬ ਦੀ ਪ੍ਰੋਡਕਸ਼ਨ ਹੀ ਸਨ, ਲੇਕਿਨ ਉਹ ਸੂਰਜ ਕੇ ਸਾਥ ਸਾਥ ਬੜਾ ਹੀ ਸਬਕ ਆਮੋਜ਼, ਬੜਾ ਲੋਕ ਵੇਖਦੇ ਸਨ ਔਰ ਉਹਦੇ ਤੋਂ ਸਿੱਖ ਵੀ ਲੈਂਦੇ ਸਨ। ਤੇ ਮੇਰੀ ਇਹ ਖੁਸ਼ਕਿਸਮਤੀ ਕਿ ਮੈਨੂੰ ਉਹ ਆਖਰੀ ਮੌਕਾ ਪੀਟੀਵੀ ਦੇ ਅੱਛੇ ਡਰਾਮੇ 'ਚ ਕੰਮ ਕਰਨ ਦਾ ਮਿਲਿਆ। ਕੋਇਟਾ ਸੈਂਟਰ ਤੋਂ ਮਦਾਰ ਵਿੱਚ ਮੈਂ ਕੰਮ ਕੀਤਾ। ਰੋਜ਼ਨ ਜਿਹੜਾ ਸੀ ਉਹਦੇ ਰਾਈਟਰ ਔਰ ਫੁਲਚਾਨ ਸਨ, ਤੇ ਉਹ ਵੀ ਬਹੁਤ ਅੱਛਾ ਡਰਾਮਾ ਸੀ। ਪਹਿਲਾ ਇੱਕ ਐਸਾ ਡਰਾਮਾ ਸੀਰੀਅਲ ਸੀ ਜਿਹਦੇ ਵਿੱਚ ਐਕਸ਼ਨ ਡਰਾਮਾ ਸੀਰੀਅਲ ਡਰੱਗਸ ਦੇ ਹਵਾਲੇ ਨਾਲ, ਕਿ ਕਿਸ ਤਰੀਕੇ ਨਾਲ ਸਮਗਲਿੰਗ ਹੁੰਦੀ ਹੈ ਔਰ ਸਾਰਾ ਕੁਝ, ਔਰ ਇੱਕ ਹੀਰੋ ਜਿਹੜਾ ਪੁਲਿਸ ਆਫਿਸਰ ਹੈ ਔਰ ਉਹ ਕਰਪਸ਼ਨ ਨੂੰ ਰੋਕਣਾ ਚਾਹੁੰਦਾ, ਲੇਕਿਨ ਐਂਡ ਤੇ ਉਹ
ਕਾਮਯਾਬ ਨਹੀਂ ਹੁੰਦਾ। ਇਹ ਇੱਕ ਨਾਕਾਮੀ ਹੀਰੋ ਦੀ ਦਿਖਾਈ ਗਈ ਸੀ ਰੋਜ਼ਨ ਮਦਾਰ ਦੇ ਨਾਮ ਤੋਂ। ਫਿਰ ਇੱਕ ਜੀ ਰੋਜ਼ਨ ਡਰਾਮਾ ਬਿਜਲੀ ਦੀ ਹੱਦ ਤੱਕ ਤੇ ਕ੍ਰੀਏਟਿਵ ਕੰਮ ਹੋਇਆ ਹੈ, ਇਹਦੇ 'ਚ ਕੋਈ ਜੀ ਜੀ ਸ਼ੱਕ ਨਹੀਂ। ਜੀ ਜੀ ਤੇ ਮੈਰੀ ਕੰਮ ਬਹੁਤ ਵੀ ਵਧੀਆ। ਹੋਇਆ ਔਰ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਸਾਡੇ ਕੋਲੋਂ ਲੈ ਕੇ ਇੰਡੀਆ ਨੇ ਆਪਣਾ ਡਰਾਮਾ ਇੰਪਰੂਵ ਕੀਤਾ, ਹੁਣ ਉਹ ਸ਼ਾਇਦ ਸਾਡੇ ਤੋਂ ਬਿਹਤਰ ਹੋ ਗਏ ਹੋਣਗੇ, ਲੇਕਿਨ ਇੱਕ ਅਰਸੇ ਤੀਕਰ ਅਸੀਂ ਉਹਨਾਂ ਤੋਂ ਬਿਹਤਰ ਰਹੇ ਹਾਂ। ਫਿਲਮ ਜੀ 'ਚ ਇਹ ਇਸ਼ੂ ਰਿਹਾ ਹਮੇਸ਼ਾ ਕਿ ਫਿਲਮ ਜਿਹੜੀ, ਅੱਛਾ ਇਹ ਦੱਸੋ ਕਿ ਡਾਂਸ ਵਗੈਰਾ ਵੀ ਤੁਹਾਡੀਆਂ ਫਿਲਮਾਂ 'ਚ ਹੁੰਦਾ ਸੀ, ਤੇ ਇਹ ਡਾਂਸ ਵਾਸਤੇ ਕੋਈ ਬਾਕਾਇਦਾ ਕੋਈ ਕਲਾਸੀਕਲ ਡਾਂਸਰ, ਜਿਵੇਂ ਸਾਡੇ ਮਹਾਰਾਜ ਕਥਕ ਸਨ, ਉਹ ਬਾਕਾਇਦਾ ਇੱਕ ਮਤਲਬ ਫਨ ਨੂੰ ਜਾਣਦੇ ਸਨ, ਜਿਹੜਾ ਕਲਾਸੀਕਲ ਡਾਂਸ ਸੀ ਉਹਨੂੰ ਜਾਣਦੇ ਸਨ। ਇਹ ਜਿਹੜੇ ਕਰੈਕਟਰ ਸਨ ਪੱਪੂ ਸਮਰਾਟ ਵਗੈਰਾ ਸੁਣੇ ਹੀ ਨੇ, ਇਹਨਾਂ ਨੂੰ ਵੀ ਕੋਈ ਇੰਜ ਦਾ ਕਲਾਸੀਕਲ ਡਾਂਸ ਆਉਂਦਾ ਸੀ? ਕੋਈ ਕ੍ਰੀਏਟਿਵ ਡਾਂਸ ਮੈਂ ਅੱਜ ਤੱਕ ਪਾਕਿਸਤਾਨ ਦੀ ਫਿਲਮਾਂ 'ਚ ਦੇਖਿਆ ਨਹੀਂ। ਜੀ ਬਿਲਕੁਲ, ਇਹਨਾਂ ਦੇ ਵਾਲਿਦ ਸਨ ਅਕਬਰ ਸਮਰਾਟ ਔਰ ਕਜ਼ਨਸ ਵੀ ਸਨ ਇਹਨਾਂ ਦੇ, ਕੁਛ ਉਹ ਵੀ ਫਿਲਮ ਇੰਡਸਟਰੀ 'ਚ ਲਿਆਕਤ ਸਮਰਾਟ ਵਗੈਰਾ। ਤੇ ਅਕਬਰ ਸਮਰਾਟ ਸਾਹਿਬ ਪਹਿਲੀ ਫਿਲਮ ਦੇ ਮੇਰੇ ਡਾਂਸ ਡਾਇਰੈਕਟਰ ਸਨ ਔਰ ਉਹ ਇੱਕ ਕਥਕ ਔਰ ਇਹਨਾਂ ਸਾਰੇ ਡਾਂਸਰਸ ਦੇ ਮਾਹਿਰ ਸਨ। ਔਰ ਮੈਂ ਜਦੋਂ ਫਿਲਮ ਵਿੱਚ ਆਈ ਤੇ ਉਹਦੇ ਬਾਅਦ ਫਿਰ ਇੱਕ ਅੱਧੀ ਫਿਲਮ ਜਦ ਡਾਂਸ ਦਾ ਮਰਲ ਆਇਆ ਤੇ ਅਕਬਰ ਸਮਰਾਟ ਸਾਹਿਬ ਨੇ ਮੈਨੂੰ ਡਾਂਸ ਸਿਖਾਇਆ ਔਰ ਉਹਨਾਂ ਕੋਲੋਂ ਮੈਂ ਡਾਂਸ ਸਿੱਖਿਆ। ਫਿਰ ਉਹ ਸਨ ਕੀ ਨਾਂ ਹੈ, ਹਮੀਦ ਚੌਧਰੀ ਸਾਹਿਬ ਸਨ, ਉਹਨਾਂ ਕੋਲੋਂ ਸਿੱਖਿਆ। ਫਿਰ ਅਸ਼ਰਫ ਸਾਹਿਬ ਸਨ ਡਾਂਸ ਡਾਇਰੈਕਟਰ, ਉਹਨਾਂ ਕੋਲੋਂ ਸਿੱਖਿਆ। ਤੇ ਨਾ ਸਾਰਿਆਂ ਕੋਲੋਂ ਡਾਂਸ ਮੈਂ ਸਿੱਖਿਆ, ਨਾਲ ਨਾਲ ਫਿਰ ਜ਼ਾਹਿਰ ਹੈ ਫਿਲਮਾਂ ਦੇ ਵਿੱਚ ਪਿਕਚਰਾਈਜੇਸ਼ਨ ਵੀ। ਲੇਕਿਨ ਪੱਪੂ ਸਮਰਾਟ ਤੇ ਜਿਹੜੇ ਇਹਨਾਂ ਦੇ ਬੇਟੇ ਸਨ ਦੋ, ਉਹਨਾਂ ਨੇ ਵੀ ਆਪਣੇ ਵਾਲਿਦ ਕੋਲੋਂ ਸਿੱਖਿਆ, ਮੈਂ ਉਹਨਾਂ ਨਾਲ ਬਹੁਤ ਕੰਮ ਕੀਤਾ ਹੈ। ਲੇਕਿਨ ਮਸਲਾ ਇਹ ਸੀ ਉਹਦੇ ਵਿੱਚ ਕਿ ਇਹਨਾਂ ਲੜਕੀਆਂ ਕੋਲੋਂ ਡਿਮਾਂਡ ਹੀ ਉਸ ਵਕਤ ਦੇ ਕੁਝ ਖਾਸ ਸਟੈਪ ਦੀ ਕੀਤੀ ਜਾਂਦੀ ਸੀ, ਜਿਹੜਾ ਕਿ ਡਾਇਰੈਕਟਰ ਦੀ ਡਿਮਾਂਡ ਸੀ। ਇਹਨਾਂ ਦੇ ਵਿੱਚ ਸਲਾਹੀਅਤ ਭਰਪੂਰ ਸੀ ਔਰ ਉਹ ਇਸ ਲਈ ਮੈਂ ਕਹਿ ਸਕਦੀ ਹਾਂ ਕਿ ਜਦੋਂ ਇੱਕ ਫਿਲਮ ਬਣੀ ਫਰੋਮ ਏਸ਼ੀਆ ਵਿਦ ਲਵ ਦੇ ਨਾਂ ਤੋਂ, ਤੇ ਮੈਨੂੰ ਕਲਾਸੀਕਲ ਡਾਂਸਿਸ ਉਹਦੇ 'ਚ ਕਰਨੇ ਸਨ ਸਾਰੀ ਫਿਲਮੀ। ਉਹ ਫਿਰ ਬਾਅਦ ਵਿੱਚ ਸ਼ਾਇਦ ਰਿਲੀਜ਼ ਨਹੀਂ ਹੋ ਪਾਈ, ਲੇਕਿਨ ਉਹ ਕਲਾਸੀਕਲ ਡਾਂਸਿਸ ਜੋ ਜਿਹੜੇ ਸਨ ਮੈਂ ਕੀਤੇ, ਲੇਕਿਨ ਉਹ ਸਿੱਖੇ ਕਰਵਾਏ ਫਿਰ ਪੱਪੂ ਔਰ ਤੇ ਉਹਦੇ ਭਰਾ ਜਿਹੜਾ ਵੱਡਾ ਉਹਨਾਂ ਦਾ ਵੀਰ ਸੀ, ਉਹਨਾਂ ਨੇ ਕੀਤੇ ਔਰ ਉਹ ਭਰਪੂਰ ਕਲਾਸੀਕਲ ਸੀ। ਲੇਕਿਨ ਉਹਦੇ ਵਿੱਚੋਂ ਮੈਨੂੰ ਕਹਿੰਦੇ ਸਨ ਅਸੀਂ ਸਟੈਪ ਬਦਲ ਦਈਏ, ਮੈਂ ਕਹਿੰਦੀ ਸਨ ਨਹੀਂ, ਸਟੈਪ ਨਹੀਂ ਬਦਲਣਾ, ਇਹੀ ਕਰਾਂਗੀ ਜਿਹੜਾ ਤੁਸੀਂ ਪਹਿਲੇ ਦੱਸਿਆ। ਤੇ ਕਹਿਣ ਦੀ ਗੱਲ ਹੈ ਕਿ ਡਿਮਾਂਡ ਦੇ ਉੱਤੇ ਹੈ ਕਿ ਡਾਇਰੈਕਟਰ ਤੁਹਾਡੇ ਕੋਲੋਂ ਪ੍ਰੋਡਿਊਸਰ ਕੀ ਡਿਮਾਂਡ ਕਰ ਰਿਹਾ ਹੈ, ਉਹ ਫਿਰ ਆਪਣੀ ਰੋਜ਼ੀ ਰੋਟੀ ਵਾਸਤੇ ਉਹੀ ਤੁਹਾਨੂੰ ਕਰਵਾਉਂਦੇ। ਲੇਕਿਨ ਜਦੋਂ ਪ੍ਰੋਡਿਊਸਰ ਡਾਇਰੈਕਟਰ ਇਸ ਤਰ੍ਹਾਂ ਦੀ ਕੋਈ ਚੀਜ਼ ਬਣਾਉਂਦਾ ਹੈ ਤੇ ਉਹਦੀ ਮੈਂ ਉਹਦੀ ਮਿਸਾਲ ਹੈ ਕਿ ਉਹ ਫਿਰ ਅਸੀਂ ਕੀਤਾ। ਔਰ ਉਹ ਜਦੋਂ ਚਲਾਉਂਦੇ ਸਨ ਸਟੂਡੀਓ ਪ੍ਰੋਜੈਕਸ਼ਨ ਵਾਲੀ, ਸਾਰੇ ਕਹਿੰਦੇ ਸਨ ਕਿ ਵੀ ਕੀ ਡਾਂਸਿਸ ਨੇ ਔਰ ਕਿਸ ਤਰੀਕੇ ਨਾਲ ਮਿਹਨਤ ਹੋਈ ਹੈ। ਤੇ ਇਹਦੀ ਇਹਦਾ ਪਸ ਮੰਜ਼ਰ ਹੈ। ਪਾਰਲੇ ਪਾਸੇ ਜੇ ਦੇਖੀਏ ਤੇ ਮੇਰੇ ਖਿਆਲ 'ਚ ਵਹੀਦਾ ਰਹਿਮਾਨ ਤੋਂ ਡਾਂਸ ਸ਼ੁਰੂ ਹੁੰਦਾ ਹੈ, ਜਿਹੜਾ ਅੱਛਾ ਡਾਂਸ ਨਾ ਪਰਫਾਰਮੈਂਸ ਜਿਹੜੀ ਫਿਲਮ 'ਚ ਕੋਰੀਓਗ੍ਰਾਫੀ ਨਜ਼ਰ ਆਉਂਦੀ, ਔਰ ਉਸ ਤੋਂ ਬਾਅਦ ਫਿਰ ਮਾਧੁਰੀ ਦੀਕਸ਼ਿਤ, ਸ੍ਰੀ ਦੇਵੀ, ਮੀਨਾਕਸ਼ੀ, ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਉਹਦੇ 'ਚ ਇਨੋਵੇਸ਼ਨ ਲਿਆਂਦੀ ਔਰ ਫਿਰ ਉਹ ਉੱਥੇ ਰੁਕਿਆ ਨਹੀਂ। ਉਹ ਹੁਣ ਜਦੋਂ ਅੱਜ ਦਾ ਉਹਨਾਂ ਦਾ ਕੰਟੈਂਪਰੇਰੀ ਡਾਂਸ ਦੇਖਿਆ ਤੇ ਉਹ ਸ੍ਰੀ ਦੇਵੀ, ਮਾਧੁਰੀ ਔਰ ਮੀਨਾਕਸ਼ੀ ਵਗੈਰਾ ਦਾ ਡਾਂਸ ਵੀ ਜਿਹੜਾ ਹੈ ਉਹ ਥੋੜਾ ਆਊਟਡੇਟਡ ਲੱਗਣ ਲੱਗ ਪੈਂਦਾ ਹੈ, ਕਿ ਮਤਲਬ ਉਹ ਰੁਕੇ ਨਹੀਂ ਨੇ, ਉਹ ਅੱਗੇ ਵਧਦੇ ਗਏ ਨੇ ਔਰ ਉਹਨਾਂ ਬਿਹਤਰ ਤੋਂ ਬਿਹਤਰ ਵੱਲੇ ਜਾਂਦੇ ਗਏ। ਸਾਡੇ ਵੱਲੇ ਸਾਨੂੰ ਇੰਜ ਦੀ ਕੋਈ ਰਵਾਇਤ ਨਹੀਂ ਮਿਲਦੀ। ਬਿਲਕੁਲ ਬਿਲकुल ਸਾਡੇ ਅੰਜੁਮਨ ਬਹੁਤ ਅੱਛੀ ਕਲਾਸੀਕਲ ਡਾਂਸਰ ਸਨ, ਲੇਕਿਨ ਉਹਨਾਂ ਕੋਲ ਉਸ ਤਰ੍ਹਾਂ ਡਾਂਸ ਕਰਵਾਇਆ ਨਹੀਂ ਗਿਆ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇੰਡੀਆ ਵਿੱਚ ਵੈਜੰਤੀ ਮਾਲਾ, ਉਹਨਾਂ ਕੋਲੋਂ ਕਰਵਾਇਆ ਗਿਆ ਉਹ ਡਾਂਸ। ਉਹ ਮੇਰਾ ਖਿਆਲ ਹੈ ਕਿ ਔਰ ਉਹ ਇੱਕ ਹੋਰ ਹੁੰਦੇ ਸਨ, ਮੈਂ ਨਾਂ ਭੁੱਲ ਰਹੀ ਹਾਂ, ਇੰਡੀਆ ਇੱਕ ਐਕਟਰੈਸ ਸਨ ਪਹਿਲੇ ਕੋਈ 60s ਦੇ ਜ਼ਮਾਨੇ ਦੇ, ਤੇ ਉਹ ਅਸੀਂ ਹੁਣ ਦੇਖਦੇ ਹਾਂ। ਤੇ ਮੈਂ ਜਲ ਬਿਨ ਮਛਲੀ ਤੁਸੀਂ ਫਿਲਮ ਦੇਖੀ ਹੋਏਗੀ, ਉਹ ਤੁਸੀਂ ਡਾਂਸਿਸ ਦੇਖੋ ਤਾਂ ਕੀ ਕਮਾਲ ਡਾਂਸਿਸ ਨੇ। ਔਰ ਉਹਦੇ ਬਾਅਦ ਫਿਰ ਸਨ ਫਿਰ ਵਹੀਦਾ ਰਹਿਮਾਨ ਵੀ ਨੇ, ਆਸ਼ਾ ਪਾਰੇਖ ਬਹੁਤ ਅੱਛਾ ਡਾਂਸ ਕਰਦੇ ਸਨ ਇਹ ਸਾਰੇ। ਲੇਕਿਨ ਹੇਮਾ ਮਾਲਿਨੀ ਬਹੁਤ ਅੱਛੀ ਡਾਂਸਰ, ਹੇਮਾ ਮਾਲਿਨੀ ਕੋਲੋਂ ਲੇਕਿਨ ਉਹ ਕੰਮ ਉਸ ਤਰ੍ਹਾਂ ਲਿਆ ਨਹੀਂ, ਉਸ ਤਰ੍ਹਾਂ ਗਿਆ, ਕਿਉਂਕਿ ਉਹ ਕਥਕ ਦੀ ਮਾਹਿਰ ਡਾਂਸਰ ਸਨ ਜੋ ਸਟੇਜ ਤੇ ਵੀ ਕਰਦੇ ਨੇ।
ਲੇਕਿਨ ਉਹਨਾਂ ਨੇ ਜ਼ਿਆਦਾ ਜਿਹੜੇ ਨੇ ਮਾਡਰਨ ਵਗੈਰਾ ਜਾਂ ਇਸ ਤਰੀਕੇ ਦੇ ਫਿਲਮੀ ਡਾਂਸ ਹੀ ਕੀਤੇ। ਤੇ ਡਿਪੈਂਡ ਕਰ ਰਿਹਾ ਹੁੰਦਾ ਕਿ ਸਟੋਰੀ ਕੀ ਕਥਕ ਜਾਂ ਕਲਾਸੀਕਲ ਡਾਂਸ ਦੀ ਹੈ ਵੇ। ਤੇ ਜਿਹੜੀਆਂ ਫਿਲਮਾਂ ਵਿੱਚ ਮੌਕਾ ਮਿਲਿਆ, ਤੁਸੀਂ ਦੇਖ ਲਓ ਵੈਜੰਤੀ ਮਾਲਾ ਔਰ ਦਲੀਪ ਸਾਹਿਬ ਦਾ ਕਿਹੜੀ ਫਿਲਮ ਸੀ ਮੈਨੂੰ ਯਾਦ ਨਹੀਂ, ਸੀ ਉਹਦੇ ਵਿੱਚ ਗਾਣਾ ਇਸ ਤਰ੍ਹਾਂ ਦਾ ਕਿ ਉਹ ਗਾਉਂਦੇ ਨੇ ਤੇ ਵੈਜੰਤੀ ਮਾਲਾ ਡਾਂਸ ਕਰਦੀ ਹੈ। ਇੱਕ ਦਰਬਾਰ ਹੁੰਦਾ ਹੈ, ਮਤਲਬ ਸ਼ਾਹੀ ਦਰਬਾਰ, ਤੇ ਬੜੇ ਬੜੇ ਅੱਛੇ ਡਾਂਸਿਸ ਤੁਹਾਨੂੰ ਮਿਲਣਗੇ ਸਾਡੇ। ਹਾਂ, ਅੰਜੁਮਨ ਬਹੁਤ ਅੱਛਾ ਡਾਂਸ ਜਾਣਦੇ ਸਨ, ਮੈਂ ਬਹੁਤ ਅੱਛਾ ਕਲਾਸੀਕਲ ਡਾਂਸ ਜਾਣਦੀ ਸਾਂ, ਔਰ ਮੈਨੂੰ ਇੱਕ ਅੱਧੀ ਫਿਲਮ 'ਚੋਂ ਮੌਕਾ ਮਿਲਿਆ ਹੋਈ, ਲੇਕਿਨ ਉਹਦੇ ਇਲਾਵਾ ਕਦੀ ਵੀ ਕਿਸੇ ਨੇ ਵੀ ਕਲਾਸੀਕਲ ਜਾਂ ਕਥਕ ਡਾਂਸ ਦੀ ਜਿਹੜੀ ਉਹ ਜ਼ਰੂਰਤ ਮਹਿਸੂਸ ਨਹੀਂ ਕੀਤੀ। ਅੱਛਾ, ਇੱਕ ਚੀਜ਼ ਇਹ ਵੀ ਲੱਗਦੀ ਹੈ ਕਿ ਜਿਵੇਂ ਸੁਰਾਂ ਦੇ ਵਿੱਚ ਇੱਕ ਕਲਾਸੀਕਲ ਸਿੰਗਰ ਜਿਹੜਾ ਹੈ ਜਾਂ ਕਲਾਸੀਕਲ ਗਾਇਕੀ ਜਿਹੜੀ ਉਹ ਤੁਹਾਨੂੰ ਬੇਸ ਫਰਾਹਮ ਕਰਦੀ, ਦੈਨ ਔਨਵਰਡਸ ਤੁਸੀਂ ਫਿਰ ਉਹਦੇ ਵਿੱਚੋਂ ਖਿਆਲ ਦੇ ਵਿੱਚੋਂ ਠੁਮਰੀ ਨਿਕਲਦੀ ਹੈ, ਠੁਮਰੀ ਦੇ ਵਿੱਚੋਂ ਫਿਰ ਆਮ ਗਜ਼ਲ ਨਿਕਲਦੀ ਹੈ, ਫਿਰ ਗਾਣੇ ਨਿਕਲਦੇ ਨੇ। ਉਸੇ ਤਰ੍ਹਾਂ ਜਿਹੜਾ ਕਲਾਸੀਕਲ ਡਾਂਸ ਹੈ ਉਹਦੇ ਵਿੱਚੋਂ ਵੀ ਇਹ ਜਦੀਦ ਡਾਂਸ ਨਿਕਲਦੇ ਨੇ, ਇਨੋਵੇਟਿਵ ਕਿਸਮ ਦੇ ਸਟੈਪਸ ਨਿਕਲਦੇ ਨੇ, ਔਰ ਉਹਦੇ 'ਚ ਬੜਾ ਉਹ ਗੌਰ ਕਰਦੇ ਨੇ। ਜਿਵੇਂ ਹੁਣ ਮਾਡਰਨ ਡਾਂਸਰਸ ਨੇ ਉਹਨਾਂ ਦੇ ਪ੍ਰਭੂ ਦੇਵਾ ਵਗੈਰਾ ਉਹ ਵੀ ਪੁਰਾਣੇ ਹੋ ਗਏ ਨੇ ਖੈਰ, ਲੇਕਿਨ ਉਹਨਾਂ ਆ ਕੇ ਇੱਕ ਜਿੱਦਤ ਦਿੱਤੀ, ਉਹ ਮਤਲਬ ਖੜੇ ਨਹੀਂ ਰਹੇ। ਸਾਡੇ ਵੈਸੇ ਤੇ ਥਾਂ ਹੀ ਨਹੀਂ ਦਿੱਤੀ ਗਈ ਕਲਾਸੀਕਲ ਡਾਂਸ ਨੂੰ, ਲੇਕਿਨ ਉਸ ਤੋਂ ਅੱਗੇ ਵੀ ਜਿਹੜਾ ਇੱਕ ਕਮਰਸ਼ੀਅਲ ਡਾਂਸ ਹੁੰਦਾ ਹੈ ਜਾਂ ਕਹਿ ਲਓ ਕਿ ਬੀਟ ਦੇ ਨਾਲ ਇੱਕ ਇਨੋਵੇਸ਼ਨ ਹੁੰਦੀ ਹੈ ਡਾਂਸ ਦੇ ਵਿੱਚ, ਉਹ ਨਹੀਂ ਆਈ ਸਾਡੇ। ਅਸੀਂ ਕੀਨ ਰਹੇ ਹੀ ਨਹੀਂ ਉਸ ਮਾਮਲੇ 'ਚ ਕਿ ਡਾਂਸ ਦੇ ਉੱਤੇ ਗੌਰ ਹੁੰਦਾ। ਉਹਦੀ ਬੁਨਿਆਦੀ ਵਜ੍ਹਾ ਮੈਨੂੰ ਲੱਗਦੀ ਹੈ, ਪਤਾ ਨਹੀਂ ਇੱਕ ਹਸਾਸ ਮੌਜੂ ਹੈ, ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ। ਮਜ਼ਹਬ ਦਾ ਇੱਕ ਬਹੁਤ ਵੱਡਾ ਪਹਿਲੂ ਹੈ। ਮੌਸੀਕੀ, ਡਾਂਸ, ਨਾਚ, ਗਾਣਾ, ਆਰਟ ਦੀ ਇਸ ਤਰ੍ਹਾਂ ਦੀ ਜਿਹੜੀ ਫਾਰਮ ਨੇ, ਉਹਦੇ ਉੱਤੇ ਜਦ ਮਜ਼ਹਬ ਕੁਛ ਅਰਸੇ ਤੋਂ ਅਸੀਂ ਦੇਖਦੇ ਹਾਂ ਕਿ ਇੱਕ ਐਸਾ ਚੱਲਣ ਹੈ। ਜਦੋਂ ਅਸੀਂ ਵੱਡੇ ਹੋ ਰਹੇ ਸਨ, 80 ਜਿਹੜਾ ਸਾਡਾ ਬਚਪਨ ਹੈ, ਤੇ ਅਸੀਂ ਦੇਖਿਆ ਕਿ ਇਹਦੇ ਉੱਤੇ ਬਹੁਤ ਜ਼ਿਆਦਾ ਖਰਾਬ ਸਮਝਿਆ ਜਾਂਦਾ ਸੀ ਕਿ ਮਜ਼ਹਬ ਦੇ ਵਿੱਚ ਗਾਣਾ ਹਰਾਮ ਹੈ, ਨਾਚਣਾ ਹਰਾਮ ਹੈ, ਔਰ ਅਦਾਕਾਰੀ ਹਰਾਮ ਹੈ, ਸ਼ਾਇਦ ਮੁਸੱਵਰੀ ਵੀ ਹਰਾਮ ਹੋਏਗੀ। ਬਹੁਤ ਸਾਰੀ ਚੀਜ਼ਾਂ ਇਹਦੇ ਦੇ ਵਿੱਚ ਆਈਆਂ, ਤੇ ਉਹ ਇੱਕ ਮੁਆਸ਼ਰੇ ਦੇ ਅੰਦਰ ਜਦੋਂ ਤੁਸੀਂ ਇਹਦੇ ਤੇ ਪਾਬੰਦੀ ਲਗਾ ਦਿੰਦੇ ਹੋ, ਅਖਲਾਕੀ ਪਾਬੰਦੀ ਜਾਂ ਮਜ਼ਹਬੀ ਪਾਬੰਦੀ, ਤੇ ਲੋਕ ਫਿਰ ਉਸ ਚੀਜ਼ ਦੇ ਉੱਤੋਂ ਉਸ ਚੀਜ਼ ਕੋਲੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਇੱਕ ਖੌਫ ਦਾ ਮਾਹੌਲ ਹੁੰਦਾ ਹੈ ਕਿ ਇਸ ਵਜ੍ਹਾ ਤੋਂ ਸਾਡੇ ਉੱਤੇ ਕੋਈ ਐਸਾ ਇਲਜ਼ਾਮ ਨਾ ਲੱਗ ਜਾਏ ਕਿ ਅਸੀਂ ਮਜ਼ਹਬ ਦੀ ਤੋਹੀਨ ਕਰ ਰਹੇ ਹਾਂ, ਜਾਂ ਅਸੀਂ ਆਪਣੇ ਇਸਲਾਮੀ ਸ਼ੁਆਰ ਤੋਂ ਹਟ ਕੇ ਕੋਈ ਚੀਜ਼ ਕਰ ਰਹੇ ਹਾਂ। ਤੇ ਉਹ ਫਿਰ ਅਸੀਂ ਦੇਖਿਆ ਕਿ ਹੁੰਦੇ ਜਿਸ ਮੁਆਸ਼ਰੇ ਦੇ ਵਿੱਚ ਫਿਰ ਫਨ ਹੀ ਖਤਮ ਹੋ ਜਾਏ, ਔਰ ਉਹਨੂੰ ਮੇਰੇ ਅਲਫਾਜ਼ਾਂ ਵਾਸਤੇ ਮੈਂ ਮਾਜ਼ਰਤ ਖਾਂ ਹੂੰ, ਕੰਜਰਖਾਨਾ ਸਮਝਿਆ ਜਾਏ, ਔਰ ਉਹਨੂੰ ਇੱਕ ਬੁਰਾਈ ਸਮਝਿਆ ਜਾਏ, ਤੇ ਫਿਰ ਇੱਕ ਅਦਾਕਾਰਾ ਨੂੰ ਰਕਾਸਾ ਸਮਝਿਆ ਜਾਏ, ਔਰ ਇੱਕ ਮਰਦ ਫਨਕਾਰ ਨੂੰ ਭੰਡ ਮਰਾਸੀ ਸਮਝਿਆ ਜਾਏ, ਤੇ ਤੁਸੀਂ ਖੁਦ ਸੋਚੋ ਕਿ ਉਹ ਮੁਆਸ਼ਰੇ ਕਿਉਂ ਨਾ ਜ਼ਵਾਲ ਪਜ਼ੀਰ ਹੋ ਜਾਣ। ਤੇ ਉਹਦੇ ਵਿੱਚ ਜਿਹੜਾ ਅਸਲ ਸੋਚਣ ਦਾ ਜਿਹੜਾ ਤਫਰੀਹ ਦਾ ਜਿਹੜਾ ਇੱਕ ਬਿਹਤਰੀਨ ਇਜ਼ਹਾਰ ਹੈ, ਉਹਦੇ ਤੇ ਤੁਸੀਂ ਪਾਬੰਦੀ ਲਗਾ ਦਿਓਗੇ। ਤੇ ਬਾਵਜੂਦ ਇਹਦੇ ਕਿ ਸਾਡਾ ਕਲਚਰ ਪੰਜਾਬੀ ਭੰਗੜਾ ਤੁਸੀਂ ਦੇਖੋ, ਲੁੱਡੀ ਦੇਖੋ, ਤੁਸੀਂ ਪਸ਼ਤੋ, ਅਸੀਂ ਮੈਂ ਖਟਕ ਹਾਂ, ਖਟਕ ਡਾਂਸ ਦੇਖੋ, ਜੰਗ ਸ਼ੁਰੂ ਹੋਣ ਤੋਂ ਪਹਿਲੇ ਉਹ ਤਲਵਾਰਾਂ ਦੇ ਨਾਲ ਜਿਹੜੀ ਉਹ ਡਾਂਸ ਕਰਦੇ ਹੋਏ ਲੜਾਈ ਦੇ ਮੈਦਾਨ ਵਿੱਚ ਜਾਂਦੇ ਸੀ। ਤੁਸੀਂ ਮਤਲਬ ਹਰ ਤੁਸੀਂ ਸਾਡੇ ਮੁਆਸ਼ਰੇ ਸਿੰਧੀ ਬਲੋਚੀ ਡਾਂਸ, ਲੇਵਾ ਜਿਹਨੂੰ ਕਹਿੰਦੇ ਨੇ, ਜਿਹੜਾ ਸਿੰਧੀ ਸ਼ਾਇਦ ਡਾਂਸ ਹੁੰਦਾ, ਤੇ ਇਹ ਸਾਰੇ ਸਾਡੇ ਇਨਸਾਨੀ ਫਿਤਰਤ ਦਾ ਇਜ਼ਹਾਰ ਹੈ। ਅਸੀਂ ਖੁਸ਼ ਹੁੰਦੇ ਹਾਂ ਤੇ ਅਸੀਂ ਉਛਲਨੇ ਆ, ਕੂਦਨੇ ਆ, ਬੱਚਾ ਵੀ ਖੁਸ਼ ਹੁੰਦਾ ਹੈ ਤੇ ਉਛਲਦਾ ਕੂਦਦਾ ਹੈ, ਔਰ ਜਿਹਦੀ ਫਾਈਨ ਸ਼ਕਲ ਬਣਾਉਂਦੇ ਬਣਾਉਂਦੇ ਡਾਂਸ ਆ ਗਈ। ਅਸੀਂ ਉੱਚੀਆਂ ਆਵਾਜ਼ਾਂ ਕਹਿ ਕੇ ਲਗਾਉਂਦੇ ਹਾਂ, ਉਹ ਮੌਸੀਕੀ ਹੈ, ਉਹਦੇ ਵਿੱਚ ਬਦਲ ਗਿਆ। ਅਸੀਂ ਤਾਲੀ ਵਜਾਉਂਦੇ ਹਾਂ ਤੇ ਉਹ ਮੌਸੀਕੀ ਹੈ। ਹੋ ਸਕਦਾ ਮੈਂ ਨਹੀਂ ਜਾਣਦੀ ਮੌਸੀਕੀ ਦੀ ਤਾਰੀਖ ਕੀ ਹੈ, ਲੇਕਿਨ ਯਕੀਨਨ ਕਿਸੇ ਨਾ ਕਿਸੇ ਆਵਾਜ਼ ਨੇ, ਪਾਣੀ ਨੇ, ਬਾਰਿਸ਼ ਨੇ ਦੀ ਆਵਾਜ਼, ਜਾਂ ਝਰਨੇ ਦੀ ਆਵਾਜ਼, ਜਾਂ ਕਿਸੇ ਇਨਸਾਨ ਨੇ
ਕੁਝ ਇਜ਼ਹਾਰ ਕੁਝ ਵਜਾ ਕੇ ਕੀਤਾ ਹੋਏਗਾ, ਜਦੋਂ ਦਫ ਨਿਕਲ ਆਈ ਜਾਂ ਢੋਲ ਸਾਰੇ ਨਿਕਲ ਆਏ, ਕਿ ਇਹਦੇ ਵਿੱਚ ਕੁਝ ਐਸਾ ਹੈ ਕਿ ਇਨਸਾਨ ਖੁਸ਼ ਹੁੰਦਾ ਹੈ ਇਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ। ਤੇ ਇਹ ਫਿਤਰੀ ਚੀਜ਼ਾਂ ਨੇ, ਤੇ ਬਣਾਉਣ ਵਾਲੇ ਨੇ ਕੋਈ ਐਸਾ ਸਾਡੇ ਅੰਦਰ ਨਹੀਂ ਬਣਾਇਆ ਕਿ ਜੋ ਗੈਰ ਫਿਤਰੀ ਹੋਏ, ਜਿਹੜਾ ਜੋ ਕੁਝ ਵੀ ਅਸੀਂ ਕਰਨੇ ਆ। ਤੇ ਅਗਰ ਤੁਸੀਂ ਫਿਤਰੀ ਇਜ਼ਹਾਰ ਤੇ ਪਾਬੰਦੀ ਲਗਾ ਦਿਓ ਮਜ਼ਹਬ ਦੇ ਨਾਂ ਤੇ, ਕਿਸੇ ਵੀ ਚੀਜ਼ ਦੇ ਨਾਂ ਤੇ ਮੈਂ ਸਮਝਦੀ ਹਾਂ ਕਿ ਤੁਹਾਡੇ ਅੰਦਰ ਅੱਧਾ ਇਨਸਾਨ ਤੇ ਤੁਸੀਂ ਵੈਸੇ ਹੀ ਮਾਰ ਦਿੱਤਾ। ਤੇ ਉਹਦੇ ਬਾਅਦ ਕੀ ਬਚੇਗਾ? ਪਰੇਸ਼ਾਨੀ, ਸਟ੍ਰੈਸ, ਟੈਨਸ਼ਨ। ਤੇ ਫਿਰ ਉਹ ਕੀ ਕਰੇਗਾ? ਉਹ ਕਿਸ ਤਰ੍ਹਾਂ ਨਿਕਾਲੇਗਾ ਆਪਣੇ ਅੰਦਰ ਦਾ ਉਹ ਗੁੱਸਾ? ਉਹਨੂੰ ਉਹਦੇ ਕੋਲ ਹੈ ਹੀ ਇਹ ਚੀਜ਼ਾਂ ਨਹੀਂ। ਤੇ ਸ਼ਾਇਦ ਮੈਂ ਆਪਣੇ ਗੱਲ ਸਮਝਾਉਣ ਵਿੱਚ ਕਾਮਯਾਬ ਹੋਈ ਹਾਂ। ਨਹੀਂ, ਬੜਾ ਵਧੀਆ ਸਮਝਾ ਦਿੱਤਾ ਤੁਸੀਂ। ਮੈਨੂੰ ਇਸ ਵਾਸਤੇ ਵੀ ਪਰਫਾਰਮਿੰਗ ਆਰਟਸ ਵਾਲਿਆਂ ਨਾਲ ਜ਼ਿਆਦਾ ਹਮਦਰਦੀ ਹੈ ਕਿ ਮੈਂ ਆਪ ਵਿਜ਼ੂਅਲ ਆਰਟਸ ਦਾ ਬੰਦਾ, ਤੇ ਮੈਨੂੰ ਇਹ ਮਾੜਾ ਲੱਗਦਾ ਹੈ ਕਿ ਜਦੋਂ ਸੁਸਾਇਟੀ ਜਿਹੜੀ ਉਹ ਆਰਟ ਤੋਂ ਬਗੈਰ ਇਨਸਾਨ ਪ੍ਰੋਡਿਊਸ ਨਹੀਂ ਕਰ ਸਕਦੀ, ਜੋ ਮਰਜ਼ੀ ਕਰ ਲਵੇ। ਤੇ ਸਾਡੇ ਜਿਹੜੇ ਮੁਆਸ਼ਰੇ ਜਿੱਥੇ ਆਰਟ ਨੂੰ ਡਿਸਕਰੇਜ ਕੀਤਾ ਜਾਂਦਾ ਹੈ, ਔਰ ਫਿਰ ਇਹ ਵੀ ਰੋਣਾ ਪਾਇਆ ਜਾਂਦਾ ਹੈ ਕਿ ਸਾਡਾ ਮੁਆਸ਼ਰਾ ਜਿਹੜਾ ਉਹ ਬੁਨਿਆਦ ਪ੍ਰਸਤ ਹੋ ਗਿਆ, ਇੰਤਹਾ ਪਸੰਦ ਹੋ ਗਿਆ, ਸ਼ਿੱਦਤ ਪਸੰਦ ਹੋ ਗਿਆ। ਤੇ ਜ਼ਾਹਿਰ ਹੈ ਜਿੱਥੇ ਆਰਟ ਨਹੀਂ ਹੋਏਗਾ ਉੱਥੇ ਸ਼ਿੱਦਤ ਪਸੰਦੀ ਹੀ ਹੋਏਗੀ। ਤੁਸੀਂ ਸਿਆਸਤ ਤੇ ਵੀ ਗੱਲ ਕਰਦੇ ਹੋ ਔਰ ਸਮਾਜੀ ਮਸਾਇਲ ਦੇ ਉੱਤੇ ਵੀ ਗੱਲ ਕਰਦੇ ਹੋ। ਕੀ ਤੁਸੀਂ ਦੇਖਦੇ ਹੋ ਉੱਥੋਂ ਦਾ ਤੇ ਇੱਥੋਂ ਦਾ ਫਰਕ ਕੀ ਦੇਖਦੇ ਹੋ? ਇੱਥੇ ਦਾ ਤੇ ਪਾਕਿਸਤਾਨ ਦਾ ਤੇ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਮੈਂ ਬਹੈਸੀਅਤ ਮੁਸਲਮਾਨ ਹਰ ਤਰ੍ਹਾਂ ਆਪਣੇ ਮਜ਼ਹਬ ਦੀ ਪ੍ਰੈਕਟਿਸ ਕਰ ਸਕਦੀ ਹਾਂ, ਔਰ ਇਹਦੇ ਤੇ ਗੱਲ ਕਰ ਸਕਦੀ ਹਾਂ। ਆਪਣੀ ਸਾਨੂੰ ਮਸਜਿਦਾਂ ਬਣਾਉਣ ਦੀ ਇਜਾਜ਼ਤ ਹੈ, ਆਪਣੇ ਛੁੱਟੀ ਮਿਲਦੀ ਹੈ ਸਾਨੂੰ ਈਦ ਤੇ ਐਸੇ ਦਿਨਾਂ ਦੀ, ਔਰ ਉਹਦਾ ਇਹਤਰਾਮ ਵੀ ਹੁੰਦਾ ਹੈ। ਇੱਕ ਮਜ਼ਹਬੀ ਆਜ਼ਾਦੀ ਹੈ ਤੁਹਾਡੇ ਕੋਲ। ਔਰ ਅਗਰ ਜਦਕਿ ਇਹ ਮੁਆਸ਼ਰਾ ਜਿਹੜਾ ਹੈ ਜ਼ਿਆਦਾ ਇਹ ਮੁਆਸ਼ਰਾ ਇੱਕ एथियस्ट मुआशरा है। और जद कि पाकिस्तान ਦੀ ਅਗਰ ਗੱਲ ਕੀਤੀ ਜਾਏ ਤੇ ਉੱਥੇ ਅਕਲੀਅਤਾਂ ਦੇ ਨਾਲ ਜਿਹੜਾ ਸਲੂਕ ਹੁੰਦਾ ਹੈ ਉਹ ਬੜਾ ਫਿਕਰ ਅੰਗੇਜ਼ ਹੈ। ਔਰ ਉਧਰ ਅਸੀਂ ਐਸਾ ਮਾਹੌਲ ਨਹੀਂ ਦੇਖਦੇ ਕਿ ਮਜ਼ਹਬੀ ਆਜ਼ਾਦੀ ਦੇ ਨਾਂ ਤੇ ਮਤਲਬ ਕੋਈ ਵੀ ਐਸੀ ਚੀਜ਼ ਜਿਹੜੀ ਹੈ ਨਾ ਉਹ ਮੈਂ ਨਹੀਂ ਦੇਖਦੀ, ਕਿਉਂਕਿ ਮਜ਼ਹਬੀ ਆਜ਼ਾਦੀ ਤੇ ਦੂਰ ਦੀ ਗੱਲ ਹੈ, ਤੁਸੀਂ ਆਪਣਾ ਮਜ਼ਹਬ ਹੀ ਦੂਸਰੇ ਤੇ ਥੋਪ ਰਹੇ ਹੋ। ਤੁਸੀਂ ਆਪਣੇ ਤੋਹੀਨੇ ਮਜ਼ਹਬ ਦੇ ਕਾਨੂੰਨ ਨੂੰ, ਜਿਹੜਾ ਕਿ ਸ਼ਾਇਦ ਇਸ ਲਈ ਬਣਾਇਆ ਗਿਆ ਸੀ ਕਿ ਸਾਰਿਆਂ ਦੇ ਮਜ਼ਹਬੀ ਹਕੂਕ महफूज रहन कि कोई किसी दी मजहब की तस्दील ना करे, लेकिन ਉਹਦੇ ਬਰਅਕਸ ਤੁਸੀਂ ਤੋਹੀਨੇ ਮਜ਼ਹਬ ਦੇ ਕਾਨੂੰਨ ਨੂੰ ਇੱਕ ਖਾਸ ਮਜ਼ਹਬ ਦੇ ਨਾਲ ਮਹਦੂਦ ਕਰ ਦਿੱਤਾ ਹੈ। ਔਰ ਉਸ ਮਜ਼ਹਬ ਦਾ ਜਿਹੜਾ ਕਾਨੂੰਨ ਹੈ ਉਹਦਾ ਬਹੁਤ ਹੀ ਮਿਸਯੂਜ਼ ਹੋ ਰਿਹਾ ਹੈ, ਜੋ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਅਰਸੇ ਤੋਂ ਕਿ ਕਿਸੇ ਤੇ ਵੀ ਤੁਸੀਂ ਮਤਲਬ ਇਹ ਇਲਜ਼ਾਮ ਲਾ ਸਕਦੇ ਹੋ ਕਿ ਜੀ ਇਹਨੇ ਤੋਹੀਨ ਕੀਤੀ ਹੈ, ਔਰ ਦੋ ਲੋਕ ਉਹਦੀ ਗਵਾਹੀ ਦੇ ਦੇਣ ਤੇ ਕੰਮ ਹੋ ਜਾਂਦਾ ਹੈ। ਔਰ ਐਸੇ ਬਹੁਤ ਸਾਰੇ ਲੋਕ ਔਰ ਐਸੇ ਬਹੁਤ ਸਾਰੇ ਅਸੀਂ ਕਹਾਣੀਆਂ ਦੇਖਨੇ ਆ ਸੋਸ਼ਲ ਮੀਡੀਆ ਤੇ ਵੀ, ਔਰ ਗੱਲ ਇੱਥੋਂ ਤੱਕ ਚਲੀ ਗਈ ਹੈ ਕਿ ਕਾਨੂੰਨ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾਂਦਾ ਅਤੇ ਮੌਬ ਲਿੰਚਿੰਗ ਵੀ ਹੋ ਜਾਂਦੀ ਹੈ। ਤੁਸੀਂ ਇੱਕ ਮੌਬ ਆਉਂਦਾ ਹੈ, ਉਸ ਬੰਦੇ ਨੂੰ ਸਾੜ ਦਿੰਦਾ ਹੈ ਜਾਂ ਉਹਦੀ ਗਰਦਨ ਕੱਟ ਦਿੰਦਾ ਹੈ ਜਾਂ ਉਹਦੇ ਟੁਕੜੇ ਕਰ ਦਿੰਦਾ ਹੈ, ਜੋ ਹੱਥ ਈਵਨ ਤੇ ਥਾਣਿਆਂ ਦੇ ਅੰਦਰ ਵੀ ਅਸੀਂ ਰੀਸੈਂਟਲੀ ਦੇਖਿਆ ਕਿ ਗੋਲੀਆਂ ਵੀ ਮਾਰ ਦਿੱਤੀਆਂ ਗਈਆਂ। ਕਿਉਂਕਿ ਜਦੋਂ ਇਹ ਜ਼ਿਹਨ ਬਣ ਜਾਏ ਕਿ ਇਹ ਕਰਨ ਨਾਲ ਮੇਰਾ ਅੱਲਾ ਰਾਜ਼ੀ ਹੋ ਜਾਏਗਾ, ਕਿਉਂਕਿ ਇਹ ਮੇਰੇ ਅੱਲਾ ਤੇ ਰਸੂਲ ਦੇ ਬਾਰੇ ਵਿੱਚ ਕੋਈ ਐਸੀ ਗੱਲ ਕਰ ਰਿਹਾ ਜਿਹੜੀ ਕਿ ਉਹਨੇ ਸ਼ਾਇਦ ਕੀਤੀ ਵੀ ਨਾ ਹੋਏ, ਔਰ ਉਹ ਬਸ ਕਿ ਇੱਕ ਸ਼ੋਰ ਪੈ ਜਾਂਦਾ ਹੈ, ਔਰ ਜਿਹਨੇ ਸੁਣਿਆ ਉਹ ਆ ਗਿਆ ਔਰ ਉਹਨੇ ਆਪਣੀ ਉਹਦੇ ਬਹਿਤੀ ਗੰਗਾ में हाथ धोए कि चलो ਇਹਨੂੰ ਦੋ ਚਾਰ ਜੁੱਤੀਆਂ ਮਾਰ ਕੇ, ਡੰਡੇ ਮਾਰ ਕੇ ਜਾਂ ਇੱਕ ਅੱਧੀ ਛੁਰੀ ਮਾਰ ਕੇ ਮੈਂ ਵੀ ਜਿਹੜਾ ਉਹ ਸਵਾਬ ਕਮਾ ਲਾ। ਤੇ ਇਹ ਕਿਉਂ ਇੰਨਾ ਤੇਜ਼ੀ ਨਾਲ ਹੋ ਰਿਹਾ ਹੈ? ਬੜਾ ਅਫਸੋਸਨਾਕ ਕਿ ਬਲਕਿ ਇਸਲਾਮ ਨੂੰ ਨੁਕਸਾਨ ਦੇ ਰਿਹਾ ਹੈ। ਇਹਦੇ ਨਾਲ ਕੋਈ ਫਾਇਦਾ ਨਹੀਂ ਜੇ ਹੋਇਆ। ਇੰਟਰਨੈਸ਼ਨਲੀ ਅਗਰ ਇਹਨੂੰ ਦੇਖੀਏ ਤੇ ਇਹ ਜਿਹੜਾ ਰੈਡੀਕਲਾਈਜੇਸ਼ਨ ਹੈ
ਸਾਡੇ ਮੁਆਸ਼ਰੇ ਦਾ ਬੜੀ ਆਰਾਮ ਨਾਲ ਮੈਨੂੰ ਲੱਗਦਾ ਹੈ ਕਿ ਇਹ ਹੋਇਆ ਹੈ, ਔਰ ਬੜੇ ਮੁਨਜ਼ਮ ਤਰੀਕੇ ਨਾਲ ਇਹਨੂੰ ਕੀਤਾ ਗਿਆ ਹੈ, ਔਰ ਜੋ ਕਿ ਇੰਨਾ ਜ਼ਿਆਦਾ ਖੌਫਨਾਕ ਹੈ ਕਿ ਇਹਨਾਂ ਮੁਆਸ਼ਰੇ ਜਿਹੜੇ ਅਸੀਂ ਰਹਿ ਰਹੇ ਹਾਂ, ਨਾਰਵੇ ਜੈਸੇ ਮੁਲਕ, ਇਸ ਤਰ੍ਹਾਂ ਦੇ ਮੁਲਕ, ਅਸੀਂ ਇੱਥੇ ਆਪਣੇ ਆਪ ਨੂੰ ਹੁਣ ਗੈਰ ਮਹਿਫੂਜ਼ ਮਹਿਸੂਸ ਕਰਨੇ ਆ ਕਿ ਜਦੋਂ ਮੁਸਲਮਾਨਾਂ ਦੇ ਬਾਰੇ 'ਚ ਇਹ ਗੱਲ ਹੁੰਦੀ ਹੈ ਕਿ ਮੁਸਲਮਾਨ ਜਿਹੜੇ ਨੇ ਉਹ ਇੰਤਹਾ ਪਸੰਦ ਨੇ, ਤੇ ਉਹ ਫਿਰ ਫਰਕ ਕੋਈ ਨਹੀਂ ਜੀ ਰਹਿ ਜਾਂਦਾ ਉਹਦੇ 'ਚ। ਉਹ ਫਿਰ ਮੈਂ ਵੀ ਮੁਸਲਮਾਨ ਹਾਂ, ਤੇ ਕੋਈ ਸਾਦਾ ਬੰਦਾ ਜਿਹੜਾ ਜਿਹਦਾ 5 ਵਕਤ ਨਮਾਜ਼ ਵੀ ਨਾ ਪੜ੍ਹਦਾ ਹੋਏ, ਉਹ ਵੀ ਫਿਰ ਮੁਸਲਮਾਨ ਹੀ ਹੈ। ਤੇ ਉਹ ਫਿਰ ਪੂਰੀ ਕਮਿਊਨਿਟੀ ਜਿਹੜੀ ਹੈ ਨਾ, ਉਹ ਕਟਹਿਰੇ ਦੇ ਵਿੱਚ ਖੜੀ ਹੋ ਜਾਂਦੀ ਹੈ। ਤੇ ਇਸ ਲਈ ਮੈਂ ਬਹੁਤ ਕੰਸਰਨ ਰਹਿੰਦੀ ਹਾਂ ਕਿ ਮੇਰੇ ਵੀ ਬੱਚੇ ਇਸ ਮੁਆਸ਼ਰੇ 'ਚ ਵੱਡੇ ਹੋ ਰਹੇ ਨੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਇੱਥੇ ਵੀ ਆ ਗਈਆਂ ਨੇ ਕਿ ਇਹਨਾਂ ਮੁਆਸ਼ਰਿਆਂ ਕੋਲੋਂ ਅਸੀਂ ਮਸਜਿਦਾਂ ਦੇ ਚੰਦੇ ਲੈਂਦੇ ਹਾਂ, ਗ੍ਰਾਂਟ ਲੈਂਦੇ ਹਾਂ, ਆਪਣੇ ਇਦਾਰੇ ਬਣਾਉਂਦੇ ਹਾਂ। ਹਰ ਵੱਡਾ ਮੌਲਵੀ ਜਿਹੜਾ ਹੈ ਪਾਕਿਸਤਾਨ ਦਾ, ਉਹਦੀ ਇੱਥੇ ਆਪਣੀ ਇੱਕ ਮਸਜਿਦ ਹੈ, ਔਰ 10 ਤਰ੍ਹਾਂ ਦਾ ਇਸਲਾਮ ਹੈ ਇੱਥੇ, ਔਰ ਸਾਰੇ ਜਿਹੜੇ ਨੇ ਮੈਂਬਰ ਫੀਸ ਲੈਂਦੇ ਨੇ, ਔਰ ਉੱਥੇ ਉਹ ਸਿਖਾਉਂਦੇ ਨੇ ਕਿ ਯਹੂਦੋ ਨਸਾਰਾ ਸੇ ਨਫ਼ਰਤ ਕਰੋ, ਇਹ ਹਮਾਰੇ ਦੋਸਤ ਨਹੀਂ ਹੋਤੇ। ਤੇ ਉਹ ਫਿਰ ਮੁਆਸ਼ਰੇ ਦੇ ਅੰਦਰ ਜਿਹੜੀ ਚੀਜ਼ ਫੈਲਦੀ ਹੈ, ਉਹ ਇੱਕ ਡਿਵੀਜ਼ਨ ਹੈ। ਤੇ ਨੌਜਵਾਨ ਬੱਚਿਆਂ ਨੂੰ ਜਦੋਂ ਮੈਂ ਗੱਲਾਂ ਕਰਦੇ ਬਾਹਰ ਦੇਖਨੀ ਆ, ਤੇ ਬੜਾ ਖੌਫ ਆਉਂਦਾ ਹੈ ਜੀ, ਇਹ ਗੱਲ ਇਹ ਅੱਗੇ ਜਿਹੜੀ ਫੈਲ ਰਹੀ ਹੈ, ਔਰ ਇਹਦੇ ਨਤਾਇਜ ਸਾਡੇ ਸਾਰਿਆਂ ਨੂੰ ਭੁਗਤਨੇ ਪੈਣਗੇ। ਔਰ ਜਹਾਂ ਤੱਕ ਰਹੀ ਪਾਕਿਸਤਾਨ ਦੀ ਗੱਲ, ਤੇ ਉੱਥੇ ਜੀ ਇਸ ਵਕਤ ਜੇਲਾਂ ਭਰੀਆਂ ਪਈਆਂ ਨੇ ਐਸੇ ਬੱਚਿਆਂ ਨਾਲ ਜਿਹੜੇ 16 ਸਾਲ 13 ਸਾਲ ਤੋਂ ਲੈ ਕੇ ਤੇ 30 ਸਾਲ ਤੱਕ ਦੇ ਨੌਜਵਾਨ ਨੇ। ਅਕਸਰੀਅਤ 19-20 ਸਾਲਾਂ ਦੀ ਹੈ ਉਹਦੇ ਵਿੱਚ, ਕਿ ਉਹ ਚੁੱਕੇ ਜਾਂਦੇ ਨੇ ਜਿੱਥੋਂ ਮਰਜ਼ੀ, ਇਲਜ਼ਾਮ ਲੱਗ ਜਾਂਦਾ ਹੈ, ਔਰ ਉਹਦੇ ਬਾਅਦ ਉਹਨਾਂ ਤੇ ਤਸ਼ੱਦਦ ਹੁੰਦਾ ਹੈ, ਔਰ ਇਦਾਰੇ ਵੀ ਕੁਛ FIA ਦੇ ਉਹਨਾਂ ਦੇ ਵਿੱਚ ਉਹਨਾਂ ਦਾ ਤਾਉਨ ਹਾਸਿਲ ਹੁੰਦਾ ਹੈ, ਫਿਰ ਪੈਸੇ ਵੀ ਮੰਗੇ ਜਾਂਦੇ ਨੇ, ਔਰ ਉਹਦੇ ਬਾਅਦ ਸਜ਼ਾਏ ਮੌਤ ਔਰ ਇਹ ਸਾਰਾ। ਔਰ ਇੱਕ 11 ਸਾਲਾ ਰਮਸ਼ਾ ਮਸੀਹ ਬੱਚੀ ਸੀ ਛੋਟੀ, ਔਰ ਇੱਕ ਰਾਓ ਅਬਦੁਲ ਰਹੀਮ ਜਿਹਨੇ ਉਹਦਾ ਇਹ ਕੇਸ ਚੁੱਕਿਆ ਕਿ ਇਹ ਕੂੜਾ ਚੁੱਕਦੀ ਸੀ ਉਹ ਬੱਚੀ, ਔਰ ਉਹਦੇ ਕੂੜੇ ਦੇ ਥੈਲੇ ਦੇ ਵਿੱਚ ਸ਼ਹੀਦ ਕੁਛ ਸਫੇ ਪਾ ਦਿੱਤੇ ਗਏ ਕੁਰਾਨੇ ਪਾਕ ਦੇ। ਉਹਦਾ ਦਿਮਾਗ ਵੀ ਕੁਛ ਠੀਕ ਨਹੀਂ ਸੀ, 11 ਸਾਲ ਦੀ ਬੱਚੀ, ਔਰ ਫਿਰ ਉਹਦੇ ਵਾਸਤੇ ਸਜ਼ਾਏ ਮੌਤ ਦੀ ਡਿਮਾਂਡ ਕਰਨਾ ਕਿ ਇਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਤੇ ਇੰਟਰਨੈਸ਼ਨਲੀ ਤੁਸੀਂ ਦੇਖੋ ਕਿ 11 ਸਾਲ ਕਿਉਂ ਕੀ ਸੋਚਣਗੇ ਕਿ ਇਹ ਮੁਆਸ਼ਰਾ ਕਿਤੇ 11 ਸਾਲ ਦਾ ਬੱਚਾ ਜਿਹਨੂੰ ਬਿਲਕੁਲ ਸ਼ਊਰ ਹੀ ਨਹੀਂ ਹੈ, ਤੁਸੀਂ ਉਹਨੂੰ ਸਜ਼ਾਏ ਮੌਤ ਮੰਗ ਰਹੇ ਹੋ। ਔਰ ਇਹੋ ਹੀ ਲੋਕ ਨੇ ਜਿਹੜੇ ਅੱਗੇ 400-450 ਬੱਚੇ ਜੇਲਾਂ 'ਚ ਪਾ ਚੁੱਕੇ ਨੇ, ਔਰ ਇੱਕ ਲੰਮੀ ਦਾਸਤਾਨ ਨੇ। ਔਰ ਉਹਦੇ 'ਚੋਂ 5 ਬੱਚੇ ਤੇ ਇਹਨਾਂ ਨੇ ਤਸ਼ੱਦਦ ਨਾਲ ਮਾਰ ਛੱਡੇ ਨੇ, ਤੇ ਬਾਕੀ ਕੁਝ ਜ਼ਿਹਨੀ ਤੌਰ ਤੇ ਡਿਸਟਰਬ ਹੋ ਚੁੱਕੇ ਨੇ, ਜਿਸਮਾਨੀ ਕੁਝ ਨੁਕਸਾਨ ਹੋਇਆ ਜਿਹੜੇ ਜੇਲਾਂ 'ਚ ਪਏ ਨੇ, ਤੇ ਕੁਝ ਨੂੰ ਸਜ਼ਾਏ ਮੌਤ ਹੋ ਚੁੱਕੀ। ਤੇ ਤੁਸੀਂ ਦੱਸੋ ਇਹ ਕਿਹਦਾ ਭਲਾ ਕਰ ਰਹੇ ਹਾਂ? ਜਿਹੜਾ ਮਜ਼ਹਬ ਸਾਨੂੰ ਕਹਿੰਦਾ ਸੀ कि माफ़ी का मजहब है, माफ़ी का दीन है, दरगुजर का दीन है, और एक इंसान की जान लेना पूरी इंसानियत की जान लेना है। ਤੇ ਇੱਥੇ ਇੱਕ ਮੌਬ ਆਉਂਦਾ ਹੈ ਤੇ ਅਦਾਲਤਾਂ ਵਿੱਚ ਖਲੋ ਜਾਂਦਾ ਹੈ ਤੇ ਕਹਿੰਦਾ ਹੈ ਇਹ ਜਿਹੜਾ 15-16 ਸਾਲ ਦਾ ਬੱਚਾ ਖਲੋਤਾ ਹੈ, ਮਾਵਾਂ ਦੇ ਜਿਗਰ ਦੇ ਇੱਕ ਟੁਕੜੇ, ਪੜ੍ਹੇ ਲਿਖੇ ਡਾਕਟਰ, ਇੰਜੀਨੀਅਰ, ਵਕੀਲ, ਇਹਨੂੰ ਮੌਤ ਦੀ ਸਜ਼ਾ ਦੇ ਦਿਓ, ਔਰ ਪੂਰਾ ਫਿਊਚਰ ਪਾਕਿਸਤਾਨ ਦਾ ਤੁਸੀਂ ਦਾਅ ਤੇ ਲਾ ਰਹੇ ਹੋ ਬੱਚਿਆਂ ਦਾ। ਤੇ ਤੁਸੀਂ ਦੱਸੋ ਇਹ ਕਿਉਂ ਤੇ ਕਦੋਂ ਹੋਇਆ? ਇਹ ਤੇ ਤੁਹਾਡੇ ਕੋਲੋਂ ਪੁੱਛਣ ਵਾਲੀ ਗੱਲ ਹੈ, ਜਿਹੜੀ ਹਕੂਮਤਾਂ 'ਚ ਬੈਠਦੇ ਹੋ ਤੇ ਇਸ ਮੁਆਸ਼ਰੇ ਨੂੰ ਚਲਾ ਰਹੇ ਹੋ। ਤੁਸੀਂ ਦੱਸੋ ਨਾ, ਇਹ ਕਟਹਿਰੇ 'ਚ ਤੇ ਤੁਹਾਨੂੰ ਖਿਲਾਉਣਾ ਚਾਹੀਦਾ। ਮੈਂ ਇਹਦੇ 'ਚ ਇਹ ਕਹਿਣਾ ਚਾਹਾਂਗਾ ਕਿ ਇਹਦੇ 'ਚ PTI ਦਾ ਕੀ ਰੋਲ ਹੈ ਇੱਕ, ਔਰ ਦੂਸਰਾ PTI ਦੀ ਜਿਹੜੀ ਓਵਰਸੀਜ਼ ਕਮਿਊਨਿਟੀ ਹੈ, ਜ਼ਿਆਦਾ PTI ਚਾਹੀਏ ਓਵਰਸੀਜ਼ ਪਾਕਿਸਤਾਨੀ, ਉਹਨਾਂ ਦਾ ਕੀ ਰੋਲ ਹੈ? ਅਸੀਂ ਇਹ ਦੇਖਦੇ ਹਾਂ, ਜਿਹੜਾ ਮੇਰਾ ਜ਼ਾਤੀ ਮੁਸ਼ਾਹਿਦਾ ਹੈ ਕਿ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹ ਸਾਡੇ ਤੋਂ ਵੀ ਜ਼ਿਆਦਾ ਬੁਨਿਆਦ ਪ੍ਰਸਤ ਨੇ ਮਜ਼ਹਬ ਦੇ ਮਾਮਲੇ 'ਚ। ਇੱਕ ਆਮ ਪਾਕਿਸਤਾਨੀ ਤੋਂ ਵੀ ਜ਼ਿਆਦਾ ਉਹ ਇਹਦੇ ਮਾਮਲੇ 'ਚ ਮੁਤਅਸਬ ਨੇ, ਹਾਲਾਂਕਿ ਉੱਥੇ ਉਹ ਸਾਰੀਆਂ ਆਜ਼ਾਦੀਆਂ ਇੰਜੋਏ ਕਰ ਰਹੇ ਹੁੰਦੇ ਨੇ ਇੱਕ ਸੈਕੂਲਰ ਰਿਆਸਤ ਦੀਆਂ, ਲੇਕਿਨ ਉਹ ਪਾਕਿਸਤਾਨ ਨੂੰ ਇੱਕ ਸੈਕੂਲਰ ਰਿਆਸਤ ਨਹੀਂ ਦੇਖਣਾ ਚਾਹੁੰਦੇ, ਪਾਕਿਸਤਾਨ ਨੂੰ ਇੱਕ ਬੁਨਿਆਦ ਪ੍ਰਸਤ ਰਿਆਸਤ ਹੀ ਦੇਖਣਾ ਚਾਹੁੰਦੇ ਨੇ। ਤੇ ਕੀ ਰੋਲ ਹੈ ਜਿਹੜਾ ਤੁਸੀਂ ਦੱਸਿਆ ਬੱਚਿਆਂ ਦਾ? ਇਹਦੀ ਸਾਡੀ ਜਮਾਤ ਦਾ ਤਾਂ ਬੜਾ ਕਲੀਅਰ ਮੌਕਫ ਹੈ,
ਸਾਡੀ ਜਮਾਤ ਤੇ ਮੇਰਾ ਨਹੀਂ ਖਿਆਲ ਕਿ ਇਹਨੂੰ ਬੈਕ ਕਰਦੀ ਏ ਇਸ ਸਾਰੇ ਨੂੰ, ਲੇਕਿਨ ਨੂਨ ਲੀਗ ਤੇ ਪੀਟੀਆਈ ਤੇ ਬਹਰਾਲ ਇਹਦੇ ਤੇ ਮੇਰਾ ਨਹੀਂ ਖਿਆਲ ਉਹਨਾਂ ਕੋਈ ਗੱਲ ਕੀਤੀ ਹੋਏ। ਹਾਂ ਜੀ, ਗੱਲ ਤੇ ਤੁਸੀਂ ਠੀਕ ਕਰ ਰਹੇ ਹੋ ਕਿ ਇਹਦੇ ਵਿੱਚ ਪੀਪਲਸ ਪਾਰਟੀ ਦੀ ਬੜੀ ਸਪੋਰਟ ਰਹੀ ਹੈ ਇਸ ਕਾਨੂੰਨ ਦੇ ਖਿਲਾਫ। ਸਲਮਾਨ ਤਾਸੀਰ ਦੀ ਜਿਹੜਾ ਸ਼ਹਾਦਤ ਹੈ ਔਰ ਉਹਦੇ ਇਲਾਵਾ ਵੀ ਮਤਲਬ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ। ਔਰ ਹੁਣ ਵੀ ਜਿਹੜੇ ਇਹਨਾਂ ਮੁਕੱਦਮਿਆਂ ਦੇ ਵਿੱਚ ਸਿੰਧ ਸਾਈਡ ਤੇ ਜਿਹੜੇ ਬੱਚੇ ਸਨ, ਉਹ ਮੇਰਾ ਖਿਆਲ 65 ਜਾਂ 70 ਨੇ ਉਸ ਸਾਈਡ ਤੇ, ਜਿਨ੍ਹਾਂ ਵਿੱਚੋਂ 40 ਦੀ ਜਸਟਿਸ ਕਲਹੂੜਾ ਨੇ ਉੱਥੇ ਉਹਨਾਂ ਨੇ ਜ਼ਮਾਨਤਾਂ ਦਿੱਤੀਆਂ ਨੇ। ਤੇ ਇਹ ਇੱਕ ਖੁਸ਼ਾਇਨ ਗੱਲ ਹੈ ਕਿ ਇਹਦੇ ਵਿੱਚ ਪੀਪਲਸ ਪਾਰਟੀ ਦਾ ਇੱਕ ਮੁਸਬਤ ਕਿਰਦਾਰ ਨਜ਼ਰ ਆਉਂਦਾ ਹੈ। ਲੇਕਿਨ ਫਿਰ ਜਦੋਂ ਅਸੀਂ ਜ਼ਰਾ ਪਿੱਛੇ ਜਾਈਏ ਤੇ ਜਿਸ ਕਿਸਮ ਦੀ ਕਾਨੂੰਨ ਸਾਜ਼ੀਆਂ ਹੋਈਆਂ ਨੇ, ਉਹ ਵੀ ਇੱਕ ਸਵਾਲੀਆ ਨਿਸ਼ਾਨ ਤੇ ਹੈ ਵੇ ਕਿ ਖਾਸ ਕਮਿਊਨਿਟੀ ਨੂੰ ਜਿਹੜਾ ਕਾਫਿਰ ਕਰਾਰ ਦਿੱਤਾ ਗਿਆ ਜਾਂ ਗੈਰ ਮੁਸਲਿਮ ਕਰਾਰ ਦਿੱਤਾ ਗਿਆ, ਉਹ ਵੀ ਅੱਜ ਸ਼ਿਕਾਰ ਤੇ ਹੋ ਰਹੇ ਨੇ ਨਾ ਕਿ ਉਹ ਉਸ ਮੁਲਕ ਦੇ ਵਿੱਚ ਰਹਿ ਨਹੀਂ ਪਾਉਂਦੇ। ਔਰ ਉਹ ਵੀ ਇੱਕ ਸੱਚ ਤੇ ਹੈ। ਔਰ ਦੂਸਰਾ, ਜ਼ਿਆ ਸਾਹਿਬ ਨੇ ਸਿਨਾਦਾ ਤੇ ਬਚਪਨ ਸੀ, ਫਿਰ ਉਹ ਉਸ ਵਕਤ ਜਮਾਤੀ ਔਰ ਉਹ ਸਾਰਾ ਕੁਝ ਜਿਹੜਾ ਹੋ ਰਿਹਾ ਸੀ ਮੁਆਸ਼ਰੇ ਦੇ ਅੰਦਰ, ਉਹ ਸਾਰਾ ਦੇਖਿਆ ਸਭ ਨੇ। ਔਰ ਪੀਟੀਆਈ ਦੀ ਅਸੀਂ ਗੱਲ ਕਰੀਏ ਤੇ ਮੈਂ ਇਮਰਾਨ ਖਾਨ ਨੂੰ ਬਹੁਤ ਸਪੋਰਟ ਕੀਤਾ ਹੈ, ਇਹ ਵੀ ਇੱਕ ਹਕੀਕਤ ਹੈ। ਲੇਕਿਨ ਜਦ ਹੁਣ ਮੈਂ ਦੇਖ ਰਹੀ ਹਾਂ, ਮੇਰਾ ਇਤਫਾਕ ਹੋਇਆ ਕਿ ਮੈਂ ਇਸ ਚੀਜ਼ ਨੂੰ ਬਹੁਤ ਕਰੀਬ ਦੇਖਿਆ ਔਰ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਹੜੇ ਹਾਲਾਤ ਨੇ ਉਹ ਪੀਟੀਆਈ ਇਹਦੇ ਵਿੱਚ ਜ਼ਰੂਰ ਜ਼ਿੰਮੇਦਾਰ ਹੈ ਇਸ ਚੀਜ਼ ਨੂੰ ਵਧਾਵਾ ਦੇਣ ਵਿੱਚ। ਔਰ ਅਫਸੋਸਨਾਕ ਗੱਲ ਹੈ ਕਿ ਅਲੀ ਮੁਹੰਮਦ ਦਾ ਪਾਰਲੀਮੈਂਟ ਦੇ ਅੰਦਰ ਬਿਆਨ ਕਿ ਕਮਿਸ਼ਨ ਜਿਹੜਾ ਉਹ 450 ਬੱਚਿਆਂ ਵਾਸਤੇ ਬਣ ਰਿਹਾ ਵੇ, ਜਿਹਦੇ ਅੰਦਰ ਇਹ ਵੇਖਿਆ ਜਾਏਗਾ ਕਿ ਆਇਆ ਇਹ ਬੱਚੇ ਵਾਕਈ ਕੋਈ ਐਸੇ ਜੁਰਮ ਦੇ ਮੁਰਤਕਿਬ ਨਹੀਂ, ਜਾਂ ਕਿ ਇਹ ਇੱਕ ਬਲਾਸਫੇਮੀ ਬਿਜ਼ਨਸ ਗੈਂਗ ਹੈ ਜਿਹੜਾ ਦੀਨ ਦਾ ਕਾਰੋਬਾਰ ਕਰ ਰਹੇ ਨੇ ਔਰ ਤੋਹੀਨੇ ਮਜ਼ਹਬ ਦੇ ਇਸ ਕਾਨੂੰਨ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਇਹਦੇ ਅੰਦਰ ਫਸਾ ਰਹੇ ਨੇ ਆਪਣੇ ਜ਼ਾਤੀ ਮਫਾਦ ਦੇ ਵਾਸਤੇ। ਤੇ ਉਹ ਕਮਿਸ਼ਨ ਦੇ ਖਿਲਾਫ ਇਹਨਾਂ ਨੇ ਕਿਹਾ ਹੈ ਕਿ ਇਹ ਤੇ ਹਮਲਾ ਹੈ ਨਾਮੂਸੇ ਰਸਾਲਤ ਤੇ। ਮੈਨੂੰ ਸਮਝ ਨਹੀਂ ਆਉਂਦਾ ਕਿ ਜਿਹੜਾ ਬੱਚਾ ਇਸ ਮੁਲਕ ਦਾ ਸ਼ਹਿਰੀ ਹੈ ਔਰ ਅਗਰ ਕੋਈ ਨਿੱਜੀ ਇਦਾਰਾ ਲੀਗਲ ਕਮਿਸ਼ਨ ਔਨ ਬਲਾਸਫੇਮੀ ਦੇ ਨਾਂ ਤੋਂ, ਕਮਿਸ਼ਨ ਤੇ ਵੈਸੇ ਹੀ ਇੱਕ ਹਕੂਮਤੀ ਦਾਇਰੇ ਦਾ ਨਾਂ ਦੇ ਵਿੱਚ ਆਉਣਾ ਚਾਹੀਦਾ ਹੈ, ਲੇਕਿਨ ਉਹ ਇੱਕ ਨਿੱਜੀ ਇਦਾਰਾ 10 15 20 ਲੋਕਾਂ ਦੇ ਨਾਲ ਮਿਲ ਕੇ ਇੱਕ ਐਸਾ ਕੰਮ ਕਰ ਰਿਹਾ ਹੈ ਔਰ ਰਿਪੀਟ ਕਰ ਰਿਹਾ ਹੈ ਉਸ ਚੀਜ਼ ਨੂੰ ਬਾਰ-ਬਾਰ ਕਿ ਬੱਚੇ ਇੱਕ ਹੀ ਪੈਟਰਨ ਤੋਂ ਚੁੱਕੇ ਜਾਂਦੇ ਨੇ। ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ FI ਦੇ ਦਫ਼ਤਰ ਲਿਜਾਇਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ, ਕਰੰਟ ਲਾਏ ਜਾਂਦੇ ਨੇ, ਉਹਨਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ, ਉਹਨਾਂ ਕੋਲੋਂ ਸਿੱਧੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਦੀ ਉੱਤੇ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਦੀਆਂ ਕਈਆਂ ਦੀਆਂ ਤੇ ਬੀਵੀਆਂ ਨੂੰ ਵੀ ਫਿਰ ਬਲੈਕਮੇਲ ਕੀਤਾ ਜਾਂਦਾ ਹੈ, ਖਾਨਦਾਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਔਰ ਉਹਦੇ ਬਾਅਦ ਟੈਲੀਫੋਨਾਂ ਦੇ ਲੈ ਕੇ ਉਹਨਾਂ ਦੇ ਕਬਜ਼ੇ 'ਚ ਕਰਕੇ ਮੋਬਾਈਲ ਜਾਂ ਉਹਨਾਂ ਦੇ ਕੋਈ ਵੀ ਡਿਵਾਈਸਿਸ ਉਹਦੇ ਅੰਦਰ ਖੁਦ ਮਵਾਦ ਪਾ ਦਿੱਤਾ ਜਾਂਦਾ ਹੈ। ਤੇ ਇਹ ਜ਼ੁਲਮ ਹੈ ਕਿ ਉਹ ਬੱਚੇ ਪੜ੍ਹੇ ਲਿਖੇ, ਉਹਨਾਂ ਨੂੰ ਫਿਰ ਅੱਗੇ ਜੇਲ੍ਹਾਂ ਦੇ ਵਿੱਚ ਜਿਹੜਾ ਭਰ ਦਿੱਤਾ ਗਿਆ ਹੈ ਔਰ ਉਹ ਵਿਚਾਰੇ ਇੱਕ ਖਾਸ ਚੱਕੀ ਦੇ ਅੰਦਰ ਜਿੱਧਰ ਉਹਨਾਂ ਨੂੰ ਗੁਸਤਾਖਾਂ ਦਾ ਪਹਿਰਾ ਔਰ ਇਸ ਤਰੀਕੇ ਨਾਲ ਫੈਮਿਲੀ ਵੀ ਉਹਨਾਂ ਦੀ ਗੁਸਤਾਖ ਕਹਿਲਾਉਂਦੀ ਹੈ। ਭੈਣਾਂ ਨੂੰ ਕਈਆਂ ਨੂੰ ਤਲਾਕਾਂ ਹੋ ਜਾਂਦੀਆਂ ਨੇ, ਕਈਆਂ ਦੀਆਂ ਰੁਖਸਤੀਆਂ ਨਹੀਂ ਭੈਣਾਂ ਦੀਆਂ ਹੋ ਰਹੀਆਂ ਔਰ ਪੂਰਾ ਦਾ ਪੂਰਾ ਖਾਨਦਾਨ ਇੱਕ ਮੁਹੱਲੇ 'ਚ ਰਹਿਣ ਦੇ ਕਾਬਿਲ ਨਹੀਂ ਰਹਿੰਦਾ ਕਿ ਇਹ ਗੁਸਤਾਖ ਦੀ ਫੈਮਿਲੀ ਹੈ। ਕਈ ਕੇਸਾਂ ਦੇ ਵਿੱਚ ਤੇ ਬੱਚੇ ਸਕੂਲਾਂ ਤੋਂ ਕੱਢ ਦਿੱਤੇ ਗਏ ਨੇ ਕਿ ਇਹਦਾ ਪਿਓ ਗੁਸਤਾਖ ਹੈ ਔਰ ਇਸ ਜੁਰਮ ਵਿੱਚ ਅੰਦਰ ਹੈ। ਇੱਕ ਜ਼ੁਲਮ ਦੀ ਦਾਸਤਾਨ ਨਹੀਂ ਹੈ ਤੇ ਲੰਬੀ ਦਾਸਤਾਨਾਂ ਨੇ। ਔਰ ਔਰਤਾਂ ਨੂੰ ਫਿਰ ਬੀਵੀਆਂ ਨੂੰ ਇਹ ਆਫਰ ਕਰਨਾ ਕਿ ਤੁਸੀਂ ਸਾਡੇ ਹਨੀ ਟ੍ਰੈਪਿੰਗ ਦਾ ਹਿੱਸਾ ਬਣੋ ਤੇ ਤੁਹਾਡੇ ਖਾਵਨ ਨੂੰ ਛੱਡ ਦੇਣੇ ਆ। ਔਰ ਇਹਦੇ ਵਿੱਚ ਐਸੇ ਵੱਡੇ ਵੱਡੇ ਨਾਵਾਂ ਦਾ ਆਣਾ ਕਿ ਜਿਹੜੇ ਅੱਜ ਬੈਠ ਕੇ ਤੇ ਮਜ਼ਹਬੀ ਅਮੂਰ ਦੇ ਸਾਰੇ ਕਾਰੋਬਾਰ ਚਲਾ ਰਹੇ ਨੇ। ਤੇ ਤੁਸੀਂ ਮੇਰਾ ਇਸ਼ਾਰਾ ਸਮਝ ਹੀ ਗਏ ਹੋਗੇ। ਤੇ ਉਹਦੇ ਵਿੱਚ ਆ ਕੇ ਤੇ ਪੀਟੀਆਈ ਦਾ ਇਸ ਤਰ੍ਹਾਂ ਦਾ ਕਿਰਦਾਰ ਕਿ ਬਹਿਸੀਅਤ ਇੱਕ ਸ਼ਹਿਰੀ ਦੇ ਨੂੰ ਫੇਅਰ ਟ੍ਰਾਇਲ ਦੇਣ ਦੇ ਵਿੱਚ ਰੁਕਾਵਟ ਪੈਦਾ ਕਰਨਾ। ਬਈ ਕਮਿਸ਼ਨ ਕੀ ਹੈ? ਕਮਿਸ਼ਨ ਇੱਕ ਤੁਹਾਡੇ ਇਦਾਰੇ ਨੇ ਨਾ,
ਉਹੀ ਬੈਠ ਕੇ ਦੱਸ ਦੇਣਗੇ ਕਿ ਜੀ ਇਹਦੇ ਚ ਗਲਤ ਜਾਂ ਸਹੀ ਕੀ ਹਕੀਕਤ। ਕਮਿਸ਼ਨ ਕੋਲੋਂ ਕਿਉਂ ਡਰ? ਕਿਸ ਕਮਿਸ਼ਨ ਕੋਈ ਉਹਨਾਂ ਬੱਚਿਆਂ ਨੇ ਆਪੇ ਬਣਾ ਲੈਣਾ ਜਾਂ ਉਹਨਾਂ ਦੇ ਘਰ ਵਾਲੇ ਉਹਦੇ ਚ ਬੈਠਣਗੇ? ਸਾਡੇ ਬੰਦੇ ਬੈਠਣਗੇ। ਤੇ ਅਫਸੋਸ ਨਾ ਕਿ ਅਦਾਲਤ ਕਹਿੰਦੀ ਕਮਿਸ਼ਨ ਬਣਾਓ ਔਰ ਉਹਨੂੰ ਰੋਕਣ ਦੀ ਸ਼ਦੀਦ ਕੋਸ਼ਿਸ਼ ਕਰ ਰਹੇ ਨੇ। ਤੇ ਇੱਕ ਆਪਣੇ ਆਪ ਵਿੱਚ ਹੀ ਪਿੱਛੇ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਤੁਸੀਂ ਕੀ ਚਾਹ ਰਹੇ ਹੋ, ਤੁਸੀਂ ਕੌਣ ਹੋ ਔਰ ਕਿਹੜੀ ਤੁਸੀਂ ਰਿਆਸਤ ਮਦੀਨਾ ਬਣਾਉਣਾ ਚਾਹੁੰਦੇ ਹੋ। ਰਿਆਸਤ ਮਦੀਨਾ ਦੇ ਤੇ ਹਜ਼ਰਤ ਉਮਰ ਨੇ ਕਿਹਾ ਸੀ ਕਿ फरात के किनारे कुत्ता भी भूखा मरे तो उस उम्र का गिरबान पकड़ा जाएगा। ਤੇ ਨਾ ਕੀ ਤੁਸੀਂ ਇਹ ਬਣਾ ਲਿਆ, ਇਹ ਰਿਆਸਤ ਮਦੀਨਾ ਬਣਾ ਲੀਜੇ, ਤੁਸੀਂ ਇੱਥੇ ਇੱਕ ਵੈਲਫੇਅਰ ਸਟੇਟ ਬਣਾ ਲਈਏ ਜਿਹਦੇ ਵਿੱਚ ਹਰ ਬੇਵਾ ਨੂੰ ਤੁਸੀਂ ਵਜ਼ੀਫੇ ਦਿੰਦੇ ਹੋ, ਹਰ ਬੱਚੇ ਦੀ ਐਜੂਕੇਸ਼ਨ ਫ੍ਰੀ ਹੈ, ਹਰ ਬੰਦੇ ਦਾ ਇਲਾਜ ਮੁਫਤ ਹੈ, ਹਰ ਬੰਦੇ ਨੂੰ ਸੋਸ਼ਲ ਬੈਨੀਫਿਟ ਮਿਲ ਰਹੇ ਨੇ ਕਿ ਇੱਕ ਘਰ ਦਾ ਸਰਪ੍ਰਸਤ ਬੱਚੇ ਦੀ ਸੂਰਤ ਜਾਂ ਸ਼ੌਹਰ ਦੀ ਸੂਰਤ ਅਗਰ ਤੁਸੀਂ ਉਹਨੂੰ ਫੜ ਲਿਆ, ਉਹਦੇ ਤੇ ਇਲਜ਼ਾਮ ਲਾ ਦਿੱਤਾ, ਉਹ ਚਲਾ ਗਿਆ, ਪਿੱਛੇ ਜਿਹੜਾ ਸਿਸਟਮ ਚੱਲ ਰਿਹਾ ਕਿ ਐਜੂਕੇਸ਼ਨ ਜਿਹੜੀ ਹੈ ਉਹ ਹਰ ਇੱਕ ਵਾਸਤੇ ਫ੍ਰੀ ਹੋ ਗਈ ਹੈ, ਤਹਫੁਜ਼ ਫਰਾਹਮ ਹੋ ਗਿਆ ਹੈ, ਇਨਸਾਫ ਤੇ ਅਦਾਲਤਾਂ ਜਿਹੜੀਆਂ ਨੇ ਉਹ ਸਾਰੀਆਂ ਆਪਣਾ ਕੰਮ ਕਰ ਰਹੀਆਂ ਨੇ। ਜੇ ਇਹ ਨਹੀਂ ਹੋਇਆ ਤੇ ਫਿਰ ਇੱਕ ਕਿਸੇ ਦੀ ਗੁਸਤਾਖੀ ਤੇ ਉਹਨੂੰ ਇਹ ਕਹਿਣਾ ਕਿ ਤੂੰ ਰੱਬ ਕੋਲੋਂ ਨਾਰਾਜ਼ ਕਿਉਂ ਹੈ ਜਾਂ ਤੂੰ ਰੱਬ ਦੇ ਬਾਰੇ 'ਚ ਗਲਤ ਗੱਲ ਕਿਉਂ ਕਰ ਦਿੱਤੀ ਹੈ। ਤੇ ਜੇ ਰੱਬ ਦੇ ਬੰਦੇ ਅਲੀ ਮੁਹੰਮਦ ਵਰਗੇ ਹੋਣ ਔਰ ਇਸ ਤਰੀਕੇ ਦੇ ਜਿਹੜੇ ਅੱਲਾਹ ਕੋਲੋਂ ਡਰਾ ਦੇਣ ਤੇ ਜਿਹੜੇ ਤਲਵਾਰਾਂ ਲੈ ਕੇ ਤੇ ਛੁਰੀਆਂ ਲੈ ਕੇ ਖੜੇ ਹੋਣ ਕਿ ਜੋ ਹੈ ਗੁਸਤਾਖ ਕੀ ਸਦਾ ਸਰਤਨ ਸੇ ਜੁਦਾ, ਕਿ ਇਹਦੀ ਕੋਈ ਲਿਮਿਟ ਵੀ ਪੈਮਾਨਾ ਵੀ ਨਾ ਤੈਅ ਹੋਵੇ ਕਿ ਤੇ ਗੁਸਤਾਖੀ ਹੈ ਕੀ, ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਉਹ ਕਹਿੰਦੇ ਨਾ, ਜਾਂ ਫਿਰ ਉਹ ਮਨਸੂਰ ਹਲਾਜ ਵਾਲੀ ਗੱਲ ਹੋਏ ਕਿ ਮੇਰੇ ਅੰਦਰ ਹੀ ਰੱਬ ਵਸਦਾ ਹੈ, ਤੇ ਤੁਸੀਂ ਦੱਸਦੇ ਹੋ ਕਿ ਇਹ ਕਿੰਨੇ ਮਨਸੂਰ ਹਲਾਜ ਤੁਸੀਂ ਜਿਹੜਾ ਉਹਨਾਂ ਦਾ ਤਨ ਸਰ ਤੋਂ ਜੁਦਾ ਕਰਨੇ ਨੇ, ਤੇ ਉਹ ਰਿਆਸਤ ਮਦੀਨਾ ਵੀ ਦਿਖਾ ਦਿਓ ਤਾਂ ਕਿ ਅਸੀਂ ਆਪਣੇ ਮੂੰਹ ਬੰਦ ਕਰ ਲਈਏ। ਰੱਬ ਸਾਡੇ ਹਾਲ ਤੇ ਰਹਿਮ ਫਰਮਾਏ, ਆਮੀਨ। यही कह सकते हैं। इतने तो बड़े बड़े गांधी साहब जैसे आलमे दीन जेड़े ने वो मुल्क छड्डन ते मजबूर हो गए ते साडे जिहा आम लोग इस मौजू के उत्ते लबकुशाई भी नहीं कर सकते, ਅਸੀਂ ਗੱਲ ਵੀ नहीं कर सकते, कोई समझण ਨੂੰ ਤਿਆਰ ਨਹੀਂ। ਦਲੀਲ ਜਿਹੜੀ ਉਹ ਵੈਸੇ ਹੀ ਕਬੂਲ ਨਹੀਂ ਹੁੰਦੀ ਸਾਡੇ ਮਾਸ਼ਰੇ 'ਚ। ਦਲੀਲ ਦਾ ਕਤਲ ਤਾਂ ਰੋਜ਼ ਹੁੰਦਾ। ਬਿਲਕੁਲ ਇਹਨੂੰ ਤੇ ਉਹ ਹੀ ਕੰਟਰੋਲ ਕਰ ਸਕਦੇ ਨੇ ਜਿਹੜੇ ਆਮ ਤੌਰ ਤੇ ਸਿਆਸੀ ਕਾਰਕੁਨਾਂ ਨੂੰ ਕੰਟਰੋਲ ਕਰਦੇ ਨੇ। ਉਹਨਾਂ ਦੀ ਜਦੋਂ ਮਰਜ਼ੀ ਆਏਗੀ, ਮਰਜ਼ੀ ਮਨਸ਼ਾ ਆਏਗੀ ਤਾਂ ਹੀ ਪਾਕਿਸਤਾਨ ਬਿਹਤਰ ਹੋ ਸਕੇਗਾ, ਵਰਨਾ ਸਾਡੇ ਲੋਕਾਂ ਦੇ ਹੱਥ 'ਚ ਤੇ ਕੁਛ ਨਹੀਂ ਹੈ ਆਮ ਸਿਆਸਤਦਾਨਾਂ ਦੇ ਹੱਥ। ਬਿਲਕੁਲ ਇਸ ਤਰ੍ਹਾਂ ਬੜਾ ਵਧੀਆ ਅੱਜ ਦਾ ਸੈਸ਼ਨ ਰਿਹਾ। ਅਸੀਂ ਇਨਸ਼ਾਅੱਲਾ ਫਿਰ ਤੁਹਾਨੂੰ ਰਹਿਮਤ ਦਿਆਂਗੇ, ਫਿਰ ਇਨਸ਼ਾਅੱਲਾ ਗੱਲ ਕਰਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਸੀਂ ਬੁਲਾਇਆ ਜੀ, ਬਹੁਤ ਸ਼ੁਕਰੀਆ। ਜ਼ਰੂਰ ਜਦੋਂ ਵੀ ਬੁਲਾਓਗੇ ਮੈਂ ਜ਼ਰੂਰ ਹਾਜ਼ਰ ਹੋਵਾਂਗੀ। ਤੇ ਮੈਨੂੰ ਬਹੁਤ ਅੱਛਾ ਲੱਗਿਆ, ਮੇਰੇ ਦਿਲ ਦੀਆਂ ਗੱਲਾਂ ਸੀ, ਮੈਂ ਤੁਹਾਡੇ ਚੈਨਲ ਦੇ ਤਵੱਸੁਤ ਨਾਲ ਕੀਤੀਆਂ, ਤੁਸੀਂ ਮੌਕਾ ਦਿੱਤਾ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ।